ਫਾਟਕ ਬੰਦ ਹੋਇਆ ਤੇ ਇਧਰੋਂ ਟਾਈਮ ਵੇਖਿਆ 3 ਵਜ ਗਏ ਤੇ ਸਾਹਮਣੇ ਉਹਨੂੰ ਪੁੱਛਣ ਡਿਆ ਕਿੰਨਾ ਕੁ ਫਰਕ ਹੈ ਟਾਈਮ ਦਾ ਇੱਧਰ 3 ਵਜੇ ਤੇਰੇ ਵਰਗਾ ਪਿਸਤਾ ਕੁੱਤਾ ਨਹੀਂ ਹੁੰਦਾ ਜਿਹੜਾ ਰੂਸੀ ਟਾਈਪ ਛੋਟਾ ਜਿਹਾ ਹੁੰਦਾ ਉਹ ਸਰਕਸ 'ਚ ਆਪਣੀ ਪੂਛ ਲੱਭਦਾ ਇਹਨਾਂ ਦਾ ਲੰਗੜਾ ਭਰਾ ਵਾ ਵਾਪਤਾ ਹੀ ਲੱਗ ਗਿਆ ਇੰਜ ਕਰਕੇ ਵਾਪਤਾ ਦੇ ਮੀਟਿੰਗ ਦੀ ਰੀਡਿੰਗ ਕਰਕੇ ਗੈਸ ਦੀ ਘਰ ਆਇਆ ਕਾਣਾ ਭਰਾ ਮੈਡੀਕਲ ਸਟੋਰ ਤੇ ਜਾ ਕੇ ਕਹਿੰਦਾ ਅੱਧੀ ਘੋੜੇ ਵਾਲੀ ਟੂਬ ਉਹ ਯਾਰ ਇਹਨਾਂ ਨੇ ਆਪਣਾ ਲੰਗੜਾ ਭਰਾ ਚਾਹ ਲੈ ਕੰਮ ਤੇ ਲਵਾਤਾ ਪਹਿਲੇ ਦਿਨ ਹੀ ਜਮਾਂ ਢੋਲਾ ਯਾਰ ਮਿੱਠੇ ਅਸੀਂ ਇੱਥੇ ਹੁਣੇ ਬੈਠੇ ਰਹਿਣਾ ਮੈਂ ਇੱਦਾਂ ਹੀ ਬੈਠੇ ਰਹਿਣਾ ਇਸ ਭਾਈ ਦਾ ਕਰਕੇ ਚੌਂਕੜੀ ਮਾਰ ਲਾ ਨਹੀਂ ਇਹਨੂੰ ਕਿੰਨੇ ਕਿਹਾ ਵਾ ਗੱਡੀ ਸਾਫ਼ ਕਰਨ ਦਾ ਭਾਈ ਫੈਸਲ ਘਰ ਵਾਲੇ ਸਾਰੇ ਭਾਂਡੇ ਵੀ ਲਾ ਪੂਰੀਆਂ ਸਫਾਈਆਂ ਕਰ ਉਹ ਆਪਣੇ ਲੋ ਕਰਦੇ ਜ਼ਿੱਦੀ ਪੁੱਫੋ ਬਣਿਆ ਵਾ ਚੈੱਕ ਕਰ ਲਓ ਸਾਫਾ ਕਿੱਦਾਂ ਬੰਨਿਆ ਸਫਾਈ ਕਰਨ ਦਾ ਮਕਸਦ ਉਹਨਾਂ ਦਾ ਇਹ ਹੈ ਕਿ ਸਾਨੂੰ ਸ਼ਰਮ ਆਵੇ ਇੱਕ ਸੀਨੀਅਰ ਸਿਟੀਜ਼ਨ ਸਫਾਈ ਕਰ ਰਿਹਾ ਅਸਲ ਗੱਲ ਇਹ ਆ ਕਿ ਸਫਾਈ ਵਾਲਾ ਲੜਕਾ ਮੌਜੂਦ ਆ ਅੱਛੀ ਤਨਖਾਹ ਲੈ ਰਿਹਾ ਹੈ ਅੱਛਾ ਕੰਮ ਕਰਦਾ ਹੈ ਉਹ ਉਹਦੇ ਹੋਣ ਤੇ ਬਾਵਜੂਦ ਸਫਾਈ ਆਪ ਕਰਨਾ ਇਹ ਗੇਮ ਇਹ ਕੋਈ ਬੁਟੀਕ ਪਾਉਣੀ ਉਸਤਾਦ ਜੀ ਨੇ ਪੱਕੀ ਗੱਲ ਆ ਜਾਂ ਤੁਹਾਨੂੰ ਕਹਦਾ ਸਾਡਾ ਇੱਕ ਦੋਸਤ ਸੀਗਾ ਜੋ ਪੀਜ਼ੇ ਦਾ ਕੰਮ ਨਵਾਂ ਸ਼ੁਰੂ ਕੀਤਾ ਤੂੰ ਅੱਛਾ ਬਣਨ ਵਾਸਤੇ ਨਾ ਕੋਲੋਂ ਰਹਿਤੇ ਦਾ ਪੈਕਟ ਹੁੰਦਾ ਸੀ ਅੱਛਾ ਬਣਨ ਵਾਸਤੇ ਉਹ ਕੰਮ ਭਾਈ ਫੈਸਲ ਕਰਨ ਦੇ ਵੀ ਹੁਣ ਸਫਾਈ ਵਾਲਾ ਮੁੰਡਾ ਵੀ ਹੈਗਾ ਵਾ ਸਹੀ ਗੱਲ ਸਫਾਈ ਪਹਿਲੇ ਆਲਰੇਡੀ ਹੋਈ ਆ ਹੁਣ ਐਵੇਂ ਪਾਰਟੀ ਦੀ ਸ਼ਲਵਾਰ ਪਾ ਕੇ ਨਾ ਗੰਦੀ ਜੀ ਜਿਵੇਂ ਕਿਤੇ ਪ੍ਰੈਸ਼ਰ ਤੇ ਕੰਮ ਕਰੇ ਗੱਡੀਆਂ ਧੋਣ ਵਾਲੇ ਉਹ ਸਾਫ਼ ਕਰਨ ਡਏ ਨਹੀਂ ਇਹ ਸਸਤੀ ਸ਼ੋਹਰਤ ਦਾ ਕਰਕੇ ਮਿੱਠੇ ਹੋ ਰਿਹਾ ਵਾ ਉਹਦੇ ਆਦੀ ਅੰਦਰ ਨਾ ਖਿੱਚ ਲਿਓ ਗੱਡੀ ਓਏ ਆ ਕੁਰਲੀਆਂ ਕਰਨ ਡਏ ਯਾਰੇ ਤੈਨੂੰ ਪਤਾ ਹੈ ਸਾਰਾ ਉਦੋਂ ਦਾ ਸਵੇਰ ਦਾ ਆ ਕੇ ਇੱਥੇ ਸਾਰਾ ਕੁਝ ਧੋਤਾ ਪਿਆ ਵਾ ਪਿੱਛੋਂ ਸਾਰਾ ਸੈੱਟ ਧੋਤਾ ਮਿੱਠੇ ਘਰ ਦੇ ਕੰਮ ਨਹੀਂ ਕਰਨੇ ਐ ਲੈ ਇਹਦਾ ਤਾਂ ਪਤਾ ਨਾ ਵੱਡਾ ਬੁਖਾਰ ਵੀ ਥੋੜਾ ਪੈ ਜਾਂਦਾ ਇਹਦਾ ਪੈਂਦਾ ਵਾ ਉਹ ਭਾਜੀ ਸ਼ੀਸ਼ਿਆਂ ਦੇ ਦਾਣੇ ਨਿਕਲੇ ਹੋਣੇ ਆ ਜਿੱਦਾਂ ਤੁਸੀਂ ਕਰੋੜੀਆਂ ਕਰਨ ਦੇ ਸਾਈਡ ਇਫੈਕਟ ਹੋ ਜਾਣਾ ਵਾ ਗੱਡੀ ਨੂੰ ਯਾਰ ਉਹ ਮੁੰਡਾ ਕਰ ਲੇਗਾ ਭਾਈ ਫੈਸਲ ਆ ਜਾਓ ਤੁਸੀਂ ਯਾਰ ਓਏ ਤੁਸੀਂ ਮਿਹਣਾ ਦਿੱਤਾ ਨਾ ਤੇਰਾ ਕਿਹੜਾ ਆਪਣਾ ਦਫ਼ਤਰ ਆ ਤੂੰ ਨਹੀਂ ਸਫਾਈ ਕਰਦਾ ਮੈਂ ਹੀ ਕੀਤੀ ਸਾਰੀ ਸਫਾਈ ਭਾਂ ਤੁਸੀਂ ਕੱਲੀ ਟਾਇਲ ਵੀ ਸਾਫ਼ ਕਰਦੇ ਹੋ ਉੱਥੇ ਜ਼ੁਬਾਨ ਨਾਲ ਵੀ ਸਫਾਈ ਕਰੋ ਤਾਂ ਵੀ ਇਹ ਦਫ਼ਤਰ ਤੁਹਾਡਾ ਨਹੀਂ ਹਾਂਜੀ ਇਹਦਾ ਪ੍ਰੂਫ ਨਾ ਕਰੋ ਸਾਨੂੰ ਪਤਾ ਨਹੀਂ ਤੇਰੇ ਖਾਨਦਾਨ ਦਾ ਵਾ ਓਏ ਦਫ਼ਤਰ ਕਿਸੇ ਦਾ ਵੀ ਨਹੀਂ ਹੈਗਾ ਚੱਲ ਉਸਤਾਦ ਜੀ ਦਾ ਵੀ ਨਹੀਂ ਹੈਗਾ ਇਹ ਚਲੋ ਜੇ ਘਰ ਤੁਸੀਂ ਸਮਝਦੇ ਤੇ ਘਰ ਦੇ ਵਿੱਚ ਸ਼ੋਅ ਨੇ ਕੰਮ ਨਹੀਂਗਾ ਕਿੰਨੇ ਕਰਨਾ ਵਾ ਸ਼ੋਅ ਨਹੀਂ ਕਰਨਾ ਕਿ ਬਰਤਨ ਵੀ ਮੈਂ ਧੋਤੇ ਆ ਗੱਡੀ ਵੀ ਸਾਫ਼ ਕਰਤੀ ਹੈ ਸਫਾਈ ਵੀ ਕਰਤੀ और टैंक ਇਹ ਗੇਮ और टैंकी भाई छोड़ दे काम आ जाए शो शुरू करिए ਮੈਂ ਅੱਲਾ ਮਾਫੀ ਦੇਵੇ ਮੂੰਹ ਮਾ ਕਿਦਾਂ ਲਵੇਟਿਆ ਜਾਵੇ ਲਕਵਾ ਪੈਣ ਡਿਆ ਭਾਈ ਮਿੱਠਾ ਜੀ ਇਹ ਇੱਕ ਸਾਜ਼ਿਸ਼ ਹੈ ਸਫਾਈ ਪੱਕੀ ਗੱਲ ਆ ਹਾਂਜੀ ਇਹ ਝਾੜੂ ਚ ਮੈਨੂੰ ਛੁਰਾ ਨਜ਼ਰ ਆ ਰਿਹਾ ਜਿਹੜੇ ਇਹਨਾਂ ਉਸਤਾਦ ਜੀ ਨੂੰ ਖੋਬਣਾ 1.5 ਲੱਖ ਦਾ ਘੱਟ ਤੋਂ ਘੱਟ ਛੁਰਾ ਨਜ਼ਰ ਆ ਰਿਹਾ ਮੈਂ ਦੱਸਦਾ ਵਾਂ ਗੱਡੀ ਦੇ ਟਾਇਰ ਪਾਉਣੇ ਆ ਮੈਨੂੰ ਪੁੱਛ ओ भाई फैसल वर्गी बुढ़ी एक सूट धो के कहनी हाय मेरियां ते बाਹਾਂ रह गईਆਂ ਯਾਰ ਇਦਾਂ ਦੀ ਅੰਮੀ ਨੇ ਮਸ਼ੀਨ ਲਾਈ ਹੋਵੇ ਤੇ ਮੁੰਡੇ ਕੁੱਟੀ ਜਣੇ ਤਾਂ ਹਾਇਓ ਓ ਯਾਰ ਭਾਜੀ ਤੁਸੀਂ ਉਧਰ ਪਹਿਲਾਂ ਸਫਾਈ ਯਾਰ ਤੈਨੂੰ ਮੈਂ ਕਹਿਣ ਡਿਆ ਵਾ ਠੀਕ ਹੈ ਚੱਲ ਉੱਠ ਚੱਲ ਤੂੰ ਹੋਰ ਕੌਣ ਤੈਨੂੰ ਪਤਾ ਕੁੱਤਾ ਕੀ ਕਰਦਾ ਵਾ ਉਧਰ ਉੱਠ ਕੇ ਬਹਿ ਜਾਂਦਾ ਹਾਂ ਉਹਨੇ ਕੀ ਕਰ ਨਹੀਂ ਮਿੱਠੀ ਗੱਲ ਤੇ ਸੁਣ ਤੈਨੂੰ ਪਤਾ ਕੁੱਤਾ ਕੀ ਕਰਦਾ ਵਾ ਹੁਣ ਦਾ ਤਾਂ ਪਤਾ ਨਹੀਂ ਪਹਿਲੇ ਲੂਮਾ ਦਾ ਕਰਦਾ ਸੀ ਓਏ ਮਿੱਠੇ ਆਪਣੇ ਤੱਕ ਗੱਲ ਰੱਖ ਮੈਂ ਤੈਨੂੰ ਦੱਸਾਂ ਮੈਂ ਜੇ ਸਮੋਸੇ ਵਾਲੀ ਗੱਲ ਕਰਦੀ ਫਿਰ ਕੱਚਾ ਮਾਰਦਾ ਹੁੰਦਾ ਤੂੰ ਉਹਨਾਂ ਦੀ ਗੱਲ ਦਾ ਜਵਾਬ ਦੇ ਭਾਈ ਤੁਸੀਂ ਕਾਹਦਾ ਕੁੱਤੇ ਦਾ ਪੁੱਛੀ ਜਾਂਦੇ ਮੈਂ ਸਿਰਫ ਇੱਕ ਮਿਸਾਲ ਆ ਮੇਰੇ ਦਿਲ ਦੇ ਵਿੱਚ ਉਹ ਮੈਂ ਕਰਨੀ ਨਹੀਂ ਤੈਨੂੰ ਪਤਾ ਕੁੱਤਾ ਕੀ ਕਰਦਾ ਵਾ ਸਮੋਸੀਆਂ ਦਾ ਜਿੱਥੇ ਤੱਕ ਮੇਰਾ ਅੰਦਾਜ਼ਾ ਵਾ ਹੁਣ ਕਿਸੇ ਨੇ ਕਹਿਣਾ ਮੋਬਾਈਲਾਂ ਦਾ ਕਰਦਾ ਸੀ ਕਿਉਂਕਿ ਦਾਨਿਸ਼ ਵੀ ਕਰਦਾ ਤੂੰ ਫਿਰ ਆਇਆ ਕਹਿਣਾ ਕਿ ਰਕਸ਼ੇ 'ਚ ਸੌਂਦਾ ਵਾ ਉੱਥੇ ਯਾਰ ਮੈਨੂੰ ਪਤਾ ਤੇਰੇ ਨੇਚਰ ਦਾ ਡਰਾਮੇ ਚ ਕਰਦਾ ਮੈਂ ਕਹਿ ਲੱਗਾ ਬਗੈਰਤੀ ਨਾ ਕਰ ਮੈਂ ਤੈਨੂੰ ਕਹਿਣ ਤੈਨੂੰ ਮੈਂ ਕਹਿ ਰਿਹਾ ਚੱਲ ਉੱਠ ਚੱਲ ਤੈਨੂੰ ਮੈਂ ਆਰਾਮ ਨਾਲ ਭਾਜੀ ਮੈਨੂੰ ਇਹ ਦੱਸੋ ਮੈਂ ਆਪ ਸਾਫ਼ ਕੀਤੀ ਹੈ ਇੱਧਰ ਤੇ ਇੱਧਰ ਤੇ ਤੂੰ ਨਾ ਠਾ ਭਾਈ ਫੈਸਲਾ ਆਪ ਥਾਂ ਤੈਨੂੰ ਮੈਂ ਕਹਿ ਰਿਹਾ ਕੁੱਤਾ ਜਿਹੜਾ ਹੁੰਦਾ ਨਾ ਉਹ ਵੀ ਸਫਾਈ ਕਰਕੇ ਪੂੰਛ ਮਾਰਦਾ ਹੀ ਫੇਰ ਬਹਿੰਦਾ ਹੀ ਅਗਲਾ ਕੁੱਤੇ ਤੇ ਐਡੇ ਸਿਆਣੇ ਆ ਗਏ ਪੂਛ ਮਾਰਨ ਤੋਂ ਪਹਿਲੇ ਪਾਣੀ ਛਿੜਕ ਦੇ ਕੇ ਘੱਟਾ ਨਾ ਉੱਡੇ ਕੁੱਤਾ ਸਫਾਈ ਕਰਕੇ ਪੂਛ ਨਹੀਂ ਮਾਰਦਾ ਪੂਛ ਕਰ ਮਾਰ ਕੇ ਸਫਾਈ ਕਰਦਾ ਵਾ ਸਾਡੇ ਮਿੱਠੇ ਤੋਂ ਕੁੱਤਾ ਦੀ ਸਭ ਤੋਂ ਪਹਿਲੇ ਉਹਨੇ ਸ਼ਾਵਰ ਮਾਰਨਾ ਥੱਲੇ ਮਾਰ ਕੇ ਉਹਨੇ ਫਿਰ ਪੂੰਛ ਮਾਰਨੀ ਭਾਈ ਐ ਜਰਾ ਨਿਖਰੀ हुई सफाई है लेकिन मैं यही कहूंगा तुम लोगों से कुत्ते अच्छे जो अपने मालिक के वफादार होते हैं हाँ जी नोनी जी अपने मालिक के दुश्मनों पे भौंकते हैं और तुम घटिया कुत्ते अपने ही मालिक जिसका खाते हो उसी के गुन गाते हो भौंकते हो ਮੈਨੂੰ ਇਦਾਂ ਲੱਗਾ ਵੀ ਸਾਰ ਦੇ ਵਿੱਚ ਮੈਂ ਹੀ ਘੜੀਆ ਕੁੱਤਾ ਵਾ
ਸੁਕੋ ਭਾਈ ਬੈਠਾ ਹੀ ਆ ਹਾਂ ਸਹੀ ਬਾਤ ਲੈ ਲੈਦਾ ਨਹੀਂ ਇਹ ਵੱਡਾ ਵੱਡੇ ਮੋਲਾ ਪੁੱਤਾ ਜਿਹੜਾ ਬਹੁਤੀ ਰੋਟੀ ਖਾ ਕੇ ਨਾ ਚੋਰ ਨੂੰ ਫੜੂ ਵਾਂਗੂ ਖਾਇਆ ਓ ਯਾਰ ਤੇ ਤੇਰੇ ਵਰਗੇ ਨਾ ਪਿਛਤੇ ਕੁੱਤੇ ਹੁੰਦੇ ਮਾਲੇ, ਉਹਨਾਂ ਨੂੰ ਵੱਟਾ ਵਜੇ ਤੇ ਕਰਦੇ ਆ ਯਾਰ ਠੀਕ ਹੈ ਨਾ, ਤੇਰੇ ਵਰਗੇ ਮਾਲੇ ਕੁੱਤੇ ਮੇਰੀ ਸੁਣਿਓ ਵੱਡੇ ਮੋਲਾ ਪੁੱਤੇ ਜਿਹਨੂੰ ਰਾਸ਼ਨ ਨਹੀਂ ਪੜਦੇ ਚੋਰ ਚੋਰੀ ਕਰਕੇ ਜਾ ਲੈਣਾ ਮਾਲ ਨੂੰ ਹੋ ਗਈ ਪੜਨਾ ਨਹੀਂ ਤੇਰੇ ਵਰਗੇ ਮਾਲੇ ਕੁੱਤੇ ਜਿਹੜੇ ਹੁੰਦੇ ਆ ਨਾ, ਸੱਚੀ ਮੁੱਚੀ ਉਹ ਚੋਰੀ ਹੋਣ ਤੋਂ ਬਾਅਦ ਭੌਂਕਦੇ ਨੇ, ਚਲੋ ਚਵਲਾ ਮਾਰਦਾ ਪਿਆ ਵਾ। ਓ ਭਾਈ ਫੈਸਲਾ ਕਰੀ ਇਹ ਕਿੱਦਾਂ ਦੀ ਹੋਰ ਮਾਰਦਾ ਤੁਹਾਡੀ ਮਿਹਰਬਾਨੀ। ਠੀਕ ਹੈ ਨਾ, ਇਦਾਂ ਦੇ ਮਾਲਕ ਨੂੰ ਕੁੱਤਾ ਖਿੱਚ ਕੇ ਲੈ ਜਾਣਾ ਪਰ ਤੇਰੇ ਵਰਗਾ ਪਿਸਤਾ ਕੁੱਤਾ ਨਹੀਂ ਹੁੰਦਾ ਜਿਹੜਾ ਰੂਸੀ ਟਾਈਪ ਛੋਟਾ ਜਿਹਾ ਹੁੰਦਾ, ਪੀਤਾ ਉਹ ਸਰਕਸ 'ਚ ਆਪਣੀ ਪੂਛ ਲੱਭਦਾ ਚਵਲਾ ਮਾਰਦਾ ਪਿਆ ਵਾ। ਯਾਰ ਮੈਂ ਵੀ ਜੁਗਤਾ ਮੈਂ ਤੇ ਕਦੀ ਘਰ ਕੰਮ ਕੀਤਾ ਵਾ ਏਦਾਂ ਹੈਂ ਕਦੀ ਘਰ ਸਾਡੀ ਭਰਜਾਈ ਨਾਲ ਕੰਮ ਹੱਥ ਵਟਾਇਆ ਵਾ ਤੇ ਜੇ ਇੱਥੇ ਯਾਰ ਸੱਸੀ ਸ਼ੋਰਤ ਦਾ ਕਰਕੇ ਗੱਡੀ ਦੇ ਟਾਇਰ ਪਾਉਣੇ ਸਾਨੂੰ ਪਤਾ ਵਾ, ਪਿਛਲੇ ਟਾਇਰ ਪੈਣ ਵਾਲੇ ਆ, ਨਾਲ ਹੀ ਇੱਥੇ ਉਸਤਾਦ ਜੀ ਨੂੰ ਕੋਈ ਬੁਟੀਕ ਮੈਂ ਸਿਰਫ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਸਫਾਈ ਪਸੰਦ ਲੋਕ ਹਾਂ, ਅਸੀਂ ਗੰਦ ਵੇਖਿਆ, ਅਸੀਂ ਆਪ ਸ਼ੁਰੂ ਹੋ ਗਏ, ਤੁਸੀਂ ਸਾਨੂੰ ਮਿਹਣਾ ਮਾਰਿਆ ਕਿ ਤੇਰਾ ਦਫ਼ਤਰ ਨਹੀਂ। ਤੁਸੀਂ 5 ਘੰਟੇ ਲੱਗ ਰਹੇ ਹੋ ਸਾਨੂੰ ਦੱਸਣ ਵਾਸਤੇ, ਜੇ ਅਸੀਂ ਕੋਈ ਗੱਲ ਕਰਕੇ ਤੁਹਾਨੂੰ ਫੜ ਲਿਓ ਚੱਲ ਤੂੰ ਗੇਮ ਪਾਉਂਦੇ ਆ ਐਂ ਲੱਗਦਾ 34 ਇੰਚ LCD ਲੱਗੀ ਆ ਚਲੋ 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 ਲੱਗੀ ਹੈ ਨਾ, ਤੇਰੇ ਵਰਗਾ 21 ਇੰਚ ਦਾ ਢਿੱਡ ਵਾਲਾ ਟੀਵੀ ਤੇ ਨਹੀਂ ਨਾ ਲੱਗਾ। ਯਾਰ ਇਹ ਕਿਹੜੀ ਗੱਲ ਹੈ ਓ ਭਾਈ ਸ਼ੋ ਸ਼ੁਰੂ ਕਰ। ਓਏ ਆਹ ਕਿਉਂ ਰੱਖਿਆ ਵਾ ਆ ਪੀ ਟਰੈਪ? ਇਹ ਭਾਈ ਪੀ ਟਰੈਪ ਨਹੀਂ, ਇਹ ਖਾ ਟਰੈਪ ਆ, ਇਹ ਇੱਥੇ ਰਹਿੰਦਾ। ਓ ਯਾਰ ਉਹ ਜਿਹੜਾ ਛੋਟਾ ਕੋਡੂ ਨਹੀਂ, ਆਹੋ ਸ਼ੇਰਾ ਨਹੀਂ ਨਹੀਂ ਸ਼ੇਰਾ ਨਹੀਂ ਯਾਰ, ਉਹ ਜਿਹੜਾ ਇਹਨਾਂ ਕੋ ਹੁੰਦਾ ਡੌਨ ਡੋਨ, ਛੋਟਾ ਡੋਨ। ਹਾਂ ਉਹਨੂੰ ਮੈਂ ਇੱਕ ਹੋਟਲ ਤੇ ਲੈ ਕੇ ਗਿਆ, ਅੱਛਾ ਇੱਕ ਤੇ ਕਮੋਡ ਹੁੰਦੇ ਆ ਨਾ, ਇੱਕ ਵੈਸੇ ਹੀ ਹੁੰਦੇ ਆ ਫ੍ਰੀ, ਜਿਹਦੇ ਚ ਬੰਦਾ ਹਾਂਜੀ ਹਾਂਜੀ ਉਹ ਪੈਂਟ ਸ਼ਰਟ ਜਿਹਨੇ ਪਾਈ ਹੋਵੇ ਜਾਂ ਜਿਹਦੇ ਕੋਲ ਬੈਠਾ ਨਾ ਜਾਵੇ, ਉਹ ਖੜਾ ਹੋ ਕੇ ਯੂਰਿੰਗ ਕਰਦਾ, ਸਟੈਂਡ ਅਪ ਕਾਮੇਡੀ ਉਹ ਲੈਣ ਸਿਰ ਹੀ ਲੱਗੇ ਹੁੰਦੇ ਆ। ਸਿਨੇਮੇ 'ਚ ਵੀ ਲੱਗੇ ਹੁੰਦੇ ਆ, ਆਹੋ ਮੋਟਰਵੇ ਤੇ ਵੀ ਲੱਗੇ ਹੁੰਦੇ ਆ। ਆਹੋ, ਤੇ ਉਹ ਡੋਨ ਨਹੀਂ, ਉਹ ਚ ਮੂੰਹ ਧੋ ਡਿਆ। ਉਹ ਯਾਰ ਮੈਨੂੰ ਇੰਨੀ ਸ਼ਰਮਿੰਦਗੀ ਹੋਈ, ਮੈਂ ਕਿਹਾ ਤੇਰਾ ਦਿਮਾਗ ਠੀਕ ਆ? ਉਹ ਯਾ ਉਹ ਇਹ ਨਹੀਂ ਕਿਉਂ ਚਟਾਉਂਦਾ ਤੁਹਾਨੂੰ, ਇਹ ਸੀ ਕਿ ਮੇਰੇ ਤੋਂ ਪਹਿਲੇ ਧੋਣ ਲੱਗ ਗਈ। ਉਹ ਨਹੀਂ ਯਾਰ, ਉਹਦਾ ਕਾਦੀ ਏਡਾ ਸੀ ਨਾ, ਤੇ ਉਹ ਵਿਚਾਰਾ ਉਹਦੇ ਤੇ ਹੀ ਉਹ ਹੋਣਾ, ਉਹਨੇ ਮੂੰਹ ਦੇ ਛੱਟੇ ਚਲੋ ਆ ਮਾਰਨੇ। ਜਾਓ ਹੁਣ ਕੱਪੜੇ ਬਦਲ ਚਲੋ 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 ਮੈਂ ਆ ਜਾਣਾ ਵਾ ਯਾਦ ਆ ਰਿਹਾ ਤੁਹਾਨੂੰ ਪਤਾ ਯਾਰ, ਮੈਨੂੰ ਓਏ ਮੈਨੂੰ ਕੁਝ ਯਾਦ ਆ ਗਿਆ। ਯਾਦ ਹੈ ਮਾਜ਼ੀ ਅਜ਼ਾਬ ਹੈ ਯਾਰ। ਉਹ ਮੈਨੂੰ ਕੁਝ ਯਾਦ ਆ ਗਿਆ, ਉਹ ਨਹੀਂ ਸੀ ਜਿਹੜਾ ਖਾਬਰ ਬਣਿਆ, ਕਹਿੰਦਾ ਮੇਰਾ ਅੱਬੂ ਯਾਰ, ਉਹਨੇ ਬੜਾ ਅੱਛਾ ਐਕਟ ਕੀਤਾ ਸੀਗਾ ਯਾਰ ਮੈਨੂੰ ਅੰਕਲ ਲੇਕਿਨ ਤੁਹਾਡੇ ਮੈਨੂੰ ਵਿੱਚੋਂ ਨਜ਼ਰ ਆਇਆ ਹੈ। ਉਹ ਦੁਰਮਟ ਸਾਈਂ ਜੀ ਆ ਜਾਓ ਇੱਧਰ। ਮੈਨੂੰ ਇਦਾਂ ਭਰਾਵਾ ਅਸੀਂ ਤੇ ਹੁਣ ਸਫਾਈ ਕਰਕੇ ਹੀ ਆਵਾਂਗੇ, ਸਿੱਧੀ ਸਾਫ਼ ਗੱਲ ਆ। ਭਾਈ ਆ ਮੈਨੂੰ ਤਾਂ ਇਦਾਂ ਲੱਗਣ ਡਿਆ ਵਾ ਮੱਝ ਦੋ ਪੈਰਾਂ ਤੇ ਘੁੰਮੀ ਜਾਂਦੀ ਸਾਡੇ ਦਫ਼ਤਰ ਯਾਰ। ਭਾਈ ਫੈਸਲਾ ਆ ਜਾਓ, ਸਫਾਈ ਹੋਈ ਆ ਇੱਥੇ। ਇੱਧਰ ਦੇ ਜੋਗੀ ਨਾ ਪਹਿਲੇ ਤਮਾਸ਼ੇ ਤੇ ਆਪਣਾ ਸੱਪ ਗਾਇਬ ਕਰਾ ਲੈਂਦੇ। ਉਹ ਕਿੱਧਰ ਗਿਆ ਵਾ? ਇਹੋ ਜਿਹੇ ਜੋਗੀ ਨੇ ਪਟਾਰੀ 'ਚ ਨਾਲ ਪਰੌਠਾ ਵੀ ਰੱਖਿਆ, ਉੱਤੇ ਸੱਪ ਬੈਠਾ। ਇੱਦਾਂ ਦੇ ਮਦਾਰੀ ਨੇ ਨਾ ਜੋ ਸੱਪ ਕੱਢਦੇ ਨਾ, ਫਰਸ਼ ਤੇ ਸੱਪ ਕਸੇ ਨਾ, ਐਂਡ ਤੇ ਪੂਛ ਤੇ ਥੋੜਾ ਚਮੜਾ ਲਾਇਆ ਹੁੰਦਾ। ਸੱਪ ਕਸੇ ਨਾ, ਆਪਣੇ ਵੱਲੋਂ ਬੰਪਰ ਲਾਏ। ਓ ਯਾਰ ਇਦਾਂ ਦੇ ਲੰਗੜੇ ਜੋਗੀ, ਉਤਲਾ ਤੇ ਥੱਲੜਾ ਸੁਰ ਇਕੱਠਾ, ਉਤਲਾ ਸੁਰ ਵੀ ਤੇ ਥੱਲੜਾ ਸੁਰ ਵੀ ਇਕੱਠਾ। ਭਈਆ ਪਹਿਲੇ ਦਿਨ ਤਮਾਸ਼ਾ ਕਰਕੇ ਨਾ ਸੱਪ ਕੱਢਤਾ ਕੰਮ ਤੋਂ। ਕਿਉਂ? ਕਹਿੰਦੇ ਆਪਣੀ ਪੂਛ ਪਾਉਂਦੇ ਸੀ। ਇਹਨੇ ਨਾ ਉਹ ਕੋਬਰਾ ਸੱਪ ਨਹੀਂ ਜਿਹੜਾ ਇੰਜ ਹੁੰਦਾ, ਉਹ ਵੱਢ ਕੇ ਉਹਦੀ ਕਈ ਬਣਾ ਲਿਆ ਇੰਜ ਕਰਕੇ। ਉਹਦੇ ਨਾਲ ਸੱਪ ਰਹਿੰਦਾ ਤੂੰ ਝਗੜਾ ਪਾ ਜਾਂਦੇ। ਓ ਯਾਰ ਇਹਨਾਂ ਨੇ ਆਪਣਾ ਲੰਗੜਾ ਭਰਾ ਚਾਹ ਲੈ ਕੰਮ ਤੇ ਲਵਾਤਾ, ਪਹਿਲੇ ਦਿਨ ਹੀ ਚਾਵਾਂ ਢੋਲ ਆਇਆ। ਇਹਦੇ ਨਾਲ ਲੱਗਣਾ ਭਰਾ ਨਹੀਂ, ਮੈਂ ਨਿਕਲ ਕੇ ਲਾੜੇ ਨੂੰ ਮਾਲਾ ਪਾਉਣਾ ਕਿਧਰੋਂ ਹੀ ਪਾ ਦੇ। ਯਾਰ ਇਹਦਾ ਇੱਕ ਲੰਗੜਾ ਭਰਾ ਵਾ, ਉਹ ਲੜ ਦੇ ਮਾਲਾ ਪਾਉਣ ਲੱਗਾ ਤੇ ਨਾਲੇ ਦੇ ਪਾਤੀ। ਉਹਨਾਂ ਦਾ ਇੱਕ ਲੰਗੜਾ ਭਰਾ ਵਾ, ਆਹ ਉਹ ਹੁਣ ਚੋਸਾ ਹੋ ਗਿਆ। ਇਹਦੇ ਨਾਲ ਕਿ ਲੰਗੜਾ ਭਰਾ ਵਾ, ਵਾਪਤਾ ਹੀ ਲੱਗ ਗਿਆ। ਇੰਜ ਕਰਕੇ ਵਾਪਤਾ ਦੇ ਮੀਟਿੰਗ ਦੀ ਰੀਡਿੰਗ ਕਰਕੇ ਗੈਸ ਦੀ ਘਰ ਆਇਆ। ਆਹੋ ਸਹੀ ਆ। ਓ ਯਾਰ ਇੱਕ ਘਰ 'ਚ ਦੋ ਪਹਿਲ ਸਿੱਟਦੇ ਇਹਦੇ ਲੰਗੜੇ ਭਰਾ ਨੇ, ਇੱਧਰ ਸਿੱਟ ਲੱਗਾ ਫੇਰ ਇੱਧਰ ਸਿੱਟਦਾ ਫੇਰ ਇੱਧਰ। ਇਹਨਾਂ ਦਾ ਜਿਹੜਾ ਲੰਗੜਾ ਭਰਾ ਵੀ ਉਹਨੂੰ ਜਿੰਨ ਚਿੰਬੜ ਕੇ ਉਹ ਐ ਟੁੱਟ ਗਿਆ ਹੀ ਆ, ਤੇ ਉਹ ਇੱਧਰ ਨੂੰ ਯਾਰ ਚਲੋ ਠੀਕ ਹੋ ਗਿਆ, ਓਕੇ ਮੈਂ ਆ ਰਿਹਾ ਵਾਂ, ਨਾ ਤਾਂ ਮੈਂ ਕੋਲ ਪਾ ਕੇ ਓਏ ਆ ਜਾਣਾ ਭਰਾਵਾ। ਬਾਹਰੋਂ ਥੜਾ ਵੱਡਾ ਤੇ ਸਾਫ਼ ਕਰਦੇ ਹੋ, ਆਖਰ ਸੀਨੀਅਰ ਹੋ। ਚਲੋ ਜੇ ਸਫਾਈ ਕਰਨ ਦੇ ਗੱਡੀ ਸਾਫ਼ ਕਰ ਦਿਓ ਮੇਰੀ ਮੋਟਰਸਾਈਕਲ। ਲੇਕਿਨ ਮੈਂ ਇੱਕੋ ਹੀ ਗੱਲ ਕਹਾਂਗਾ, ਗੇਮ ਆ ਰਿਹਾ ਮੈਂ ਆ ਰਿਹਾ ਗੇਮ ਪਾ ਕੇ ਆਇਓ। ਬਾਕੀ ਮੈਂ ਤੁਹਾਨੂੰ ਗੱਲ ਦੱਸਾਂ ਗੁਜਰ ਬਾਦਸ਼ਾਹ, ਗੇਮ ਤੇ ਹੈ, ਗਰਮੀ ਨੇ ਤਰਾਹ ਕੱਢੇ ਪਏ ਐ, ਗਰਮੀ ਇੱਕ ਹੱਦ ਕੀਤੀ ਪਈ ਐ। ਮਿੱਠਾ ਜੀ। ਲੇਕਿਨ ਮੈਂ ਇੱਕ ਗੱਲ ਤੁਹਾਨੂੰ ਦੱਸਾਂ,
ਤੁਸੀਂ ਠੰਡ ਪਾਣੀ ਹੈ ਨਾ ਆਪਣੇ ਆਪ ਨੂੰ। ਗੂੰਦ ਕਤੀਰਾ ਪੀਏ। ਨਾ ਨਾ, ਰਾਤ ਨੂੰ ਇਮਲੀ ਤੇ ਆਲੂ ਬੁਖਾਰਾ ਭਿਓ ਕੇ ਰੱਖ ਦਿਓ, ਸਵੇਰੇ ਉਹਨੂੰ ਪੀਓ ਉੱਠ ਕੇ ਨਿਆਰ ਜਾ। ਅੱਛਾ, ਇਹ ਕੁਲੀਆ ਬਣਾਇਆ ਮੈਂ ਕੀ ਕਰਦਾ ਵਾਂ, ਆਪਾਂ ਨੂੰ ਹੀ ਨਹੀਂ ਠੰਡ ਲੱਗ ਰਹੀ, ਜਾਨਵਰਾਂ ਨੂੰ ਲੱਗ ਰਹੀ ਹੈ। ਭਾਈ ਬਾਬਾ ਜਿਹੜੇ ਹੁਣ 3 ਬੱਕਰੇ ਲੈ ਕੇ ਆਇਆ, ਗਰਮੀ ਲੱਗ ਰਹੀ ਹੈ। ਗਰਮੀ ਲੱਗ ਰਹੀ, ਬੱਕਰਾ ਸਾਹਮਣੇ ਪਿਆ, ਮੈਂ ਸੇਂਚ ਪਿਆ ਕੂਲਰ ਲਾ ਕੇ, ਤੇ ਬੱਕਰਾ ਮੈਨੂੰ ਹੁਣ ਮੈਂ ਕੋਲ ਜਾ ਕੇ ਸੁਣਿਆ ਬੱਕਰਾ ਕੀ ਕਹਿਣਾ, ਸਪਰੈਟ ਸਪਰੈਟ ਗੂੰਦ ਕਤੀਰਾ। ਹਾਂ ਸਹੀ ਗੱਲ ਸਹੀ ਗੱਲ। ਤੇ ਭਾਈ ਮੈਂ ਫਿਰ ਉਹਨੂੰ ਸਪਰੈਟ ਪਿਲਾਈ। ਬੱਕਰਾ ਸਪਰੈਟ ਪੀਂਦਾ ਤਾਂ ਭਾਈ ਬਾਹਰ ਜੋ ਪਿਲਾਉਂਦਾ ਫੇਰ ਬੋਲੀ ਜਾਣਾ, ਹਲਕੀ ਹਲਕੀ ਆਵਾਜ਼ ਆਉਣੀ। ਮੈਂ ਕਿਹਾ ਭਾਈ ਪਰ ਹੁਣ ਕੀ ਕਹਿੰਦਾ? ਕਹਿੰਦਾ ਹੁਣ ਸਟਿੰਗ ਕਹਿਣ ਡਿਆ ਆ ਜਾਓ, ਬਿਸਮਿਲ੍ਲਾ, ਖੈਰ ਹੋਵੇ ਤੁਹਾਡੀ। ਆ ਜੀ, ਨਾ ਇੱਕ ਵਾਰੀ ਕਲੈਪ ਕਰ ਦਿਓ ਐਂਕਰ। ਇੱਧਰ ਆਓ, ਮਾਸ਼ਾਅੱਲਾ। ਨਹੀਂ ਤੂੰ ਉੱਥੇ ਬਹਿ ਜਾ। ਓਏ ਸਾਡੀ ਤੂੰ ਹੋਸਟ ਸੀਟ ਤੇ ਬਹਿ ਕੇ ਸਾਡੀ ਤੁਸੀਂ ਪਹਿਲੇ ਜ਼ਿੰਦਗੀ 'ਚ ਇਹ ਦੱਸੋ, ਤੁਸੀਂ ਅੱਜ ਤੱਕ ਓ ਯਾਰ ਮੈਂ ਬੜੇ ਬੜੇ ਐਂਕਰ ਦੇਖੇ, ਆਫਤਾਬ ਸਾਹਿਬ, ਹਰੂਨ ਰਫੀਕ ਸਾਹਿਬ, ਬੜੇ ਬੜੇ ਏਦਾਂ ਦਾ ਐਂਕਰ ਦੇਖਿਆ ਕੋਈ ਸਾਫਾ ਲੈ ਕੇ ਆਉਂਦੇ, ਉਹ ਏਦਾਂ ਦੇ ਕਮਾਲ ਵੀ ਨਹੀਂ ਹੁੰਦੇ। ਇੱਥੇ ਆਉਣ ਲੱਗ ਗਿਆ, ਇੱਧਰ ਆਓ ਮਰਬਿਓ ਆਏ ਤੁਸੀਂ, ਇੱਧਰ ਆ ਜਾਓ। ਮਾਸ਼ਾਅੱਲਾ ਬਹਿ ਯਾਰ। ਐਨ ਚੋਂ ਲੱਗਦਾ ਨਹੀਂ ਆਰਾ ਫਿਰ ਗਿਆ। ਆਓ ਜੀ ਇੱਥੇ ਇੱਧਰ ਆਓ। ਇੱਕ ਵਾਰੀ ਕਲੈਪ ਕਰ ਦਿਓ ਜਰਾ। ਚਲ ਕਾਹਦੀ ਮੇਰੇ ਕੋਲੋਂ ਕਲੈਪ ਕਰਾਈ? ਵੈਸੇ ਹੀ ਜਰਾ ਭਾਜੀ ਸਾਫਾ ਤੇ ਰੱਖਿਓ, ਉਹ ਨੀਲੇ ਸੂਟ ਨਾਲ ਬਣਦੇ ਨੇ ਸਾਫਾ ਚਿੱਟਾ ਨਹੀਂ ਬਣਦਾ ਹੈਗਾ, ਕੋਈ ਮੈਨੂੰ ਦੱਸ ਦੇਵੇ। ਭਾਈ ਫੈਸਲ ਦੀ ਖਾਂਸੀ ਤੇ ਬੱਕਰੇ ਦੀ ਖਾਂਸੀ ਸੇਮ ਆ, ਮਾੜਾ ਜਿਹਾ ਗਲਾ ਖਿੱਚਿਆ ਜਾਣਾ। ਅੱਛਾ, ਇਹਦੀ ਆਵਾਜ਼ ਤੇ ਬਿੱਲੀ ਦੀ ਆਵਾਜ਼ ਵੀ ਸੇਮ ਆ। ਕਿਵੇਂ? ਅੱਛਾ ਪਰ ਇਹ ਬਿੱਲੀ ਮਾਜ਼ਰਤ ਬਿੱਲੀ ਦਾ ਗਲਾ ਬੈਠਾ। ਨਹੀਂ ਤੁਸੀਂ ਵੱਡੇ ਹੋ, ਮਾਰੀ ਤੁਸੀਂ ਚਵਲ ਹੀ। ਲੇਕਿਨ ਮੰਨ ਲੈਣੇ ਕਿਉਂਕਿ ਤੁਸੀਂ ਵੱਡੇ ਭਰਾ ਹੋ। ਕਾਲੂ ਦੀ ਤੇ ਖੋਤੇ ਦੀ ਆਵਾਜ਼ ਇਕੱਠੀ ਆ। ਅੱਛਾ ਤੁਹਾਨੂੰ ਪਤਾ ਭਾਵੇਂ ਫੈਸਲ ਵੈੜਾ ਲੈ ਕੇ ਆਏ, ਤੇ ਜਿੱਦਣ ਵੈੜਾ ਡਾਲੇ ਚੋਂ ਲਾਇਆ ਨੇ ਉਹਨਾਂ ਘਰ ਦੇਖ ਕੇ ਵੈੜਾ ਕਹਿੰਦੇ ਗਲਤ ਆ ਗਈਆਂ। ਹੱਸ ਕੇ ਯਾਰ ਸਭ ਤੋਂ ਪਹਿਲੇ ਨੰਬਰ ਤੇ ਮਾਜ਼ਰਤ, ਮੈਂ ਗੱਲ ਤੁਹਾਡੀ ਸੁਣੀ ਹੈ, ਗਰਮੀ ਬਹੁਤ ਜ਼ਿਆਦਾ ਪੈ ਰਹੀ ਜੀ। ਬਹੁਤ ਜ਼ਿਆਦਾ ਤੇ ਤੁਸੀਂ ਕੋਸ਼ਿਸ਼ ਕਰਨੀ ਹੈ, ਜਿੰਨੇ ਵੀ, ਮੈਂ ਤੁਹਾਨੂੰ ਦੱਸ ਰਿਹਾ ਕਿ ਯਾਰ ਮਿਸਤਰੀ ਮਜ਼ਦੂਰ ਯਾਰ ਉਹ ਗਰਮੀ 'ਚ ਲੱਗੇ ਆ, ਲੇਕਿਨ ਕੋਸ਼ਿਸ਼ ਕਰੋ ਕਿ ਆਪਣੇ ਆਪ ਨੂੰ ਖਰਾਬ ਨਾ ਕਰੋ। ਖਰਾਬ ਕਿਸ ਤਰ੍ਹਾਂ ਹੁੰਦਾ ਬੰਦਾ? ਜਦੋਂ ਫਰਿੱਜ ਚੋਂ ਬਾਹਰ ਪਿਆ ਰਵੇ, ਉਦੋਂ ਖਰਾਬ ਉਹ ਨਹੀਂ ਉਹ ਭਰਾਵਾ, ਜਦੋਂ ਬੰਦੇ ਦੀ ਚੈਨ ਲੱਗ ਜਾਵੇ, ਜਦੋਂ ਉਹਦੀ ਬਹਿਣੀ ਖਰਾਬ ਹੋ ਜਾਵੇ, ਜੈਸੀ ਬੈਠਕ ਵੈਸੀ ਸੋਭਤ। ਜਦੋਂ ਬੰਦਾ ਬੁੱਢੀ ਥੱਲੇ ਲੱਗ ਜਾਵੇ ਨਾ, ਉਦੋਂ ਖਰਾਬ ਹੋ ਜਾਂਦਾ। ਨਹੀਂ ਬੰਦਾ ਉਦੋਂ ਖਰਾਬ ਹੁੰਦਾ। ਸਾਨੂੰ ਵੱਡਿਆਂ ਨੇ ਦੱਸਿਆ ਸਾਨੂੰ ਕਿ ਜਦੋਂ ਇਨਸਾਨ ਤੂੰ ਮਰਨ ਲੱਗ ਜਾਏ। ਔਰ ਨਹੀਂ ਯਾਰ ਮਿੱਠੇ, ਜਦੋਂ ਇਨਸਾਨ ਨੂੰ ਹਿਚਕੀ ਲੱਗੀ ਨਾ, ਸਮਝੋ ਉਹ ਖਰਾਬ ਦੀ ਤਰਫ। ਮੈਂ ਇੱਕ ਜਗ੍ਹਾ ਤੇ ਪੜਿਆ ਵਾ ਕਿ ਮਰਦ ਕभी ਖਰਾਬ ਨਹੀਂ ਹੋਤਾ। ਓਏ ਕਹਿੰਦੇ ਮਰਦ ਕੋ ਖਰਾਬ ਨਹੀਂ ਹੋਤਾ। ਹਾਂ, ਲੇਕਿਨ ਮੈਂ ਪਤਾ ਕੀ ਕਹਿ ਰਿਹਾ ਸੀਗਾ, ਮੈਂ ਇਹ ਕਹਿ ਰਿਹਾ ਸੀਗਾ ਕਿ ਆਪਣੇ ਆਪ ਨੂੰ ਤੁਸੀਂ ਖਰਾਬ ਉਦੋਂ ਕਰਦੇ ਹੋ ਜਦੋਂ ਤੁਸੀਂ ਆਪਣੇ ਆਪ ਨੂੰ ਏਸੀ ਦੀ ਆਦਤ ਪਾ ਲਓ। ਯਾਰ ਇਦਾਂ ਦੇ ਐਂਕਰ ਨੇ ਨਾ, ਇੱਥੇ ਡੱਬ ਦਾ ਬਰਫ ਵਾਲਾ ਸੂਆ ਵੀ ਲਾਇਆ ਹੁੰਦਾ, ਵੀ ਪਤਾ ਨਹੀਂ ਯਾਰ ਕਿੰਨੇ ਦੀ ਪੱਟੀ ਕਰਦਾ। अच्छा इधर एंकर ना गल्ला करता करता दादरी मेरी बात सुने। आपको पता है कि दुनिया के क्या हालात हैं, सवार भी एड्डी सोहनी रख देंगे चूंड भर के। ਸੱਚੀ ਭਾਨ ਫੈਸ਼ਨ ਦੀ ਗੱਲ ਬੜੀ ਅੱਛੀ ਆ, ਲੇਕਿਨ ਮੈਂ ਸਾਰਿਆਂ ਨੂੰ ਇਸ ਚੈਨਲ ਦੇ ਤਸੱਫੁਫ ਨਾਲ ਇੱਕ ਮੈਸੇਜ ਦੇਣਾ ਚਾਹਾਂਗਾ ਕਿ ਖੁਦਾਰਾ ਤੁਹਾਨੂੰ ਪਤਾ ਹੈ ਇਹ ਮੋਟਰਸਾਈਕਲ ਨੰਗਣ ਡਿਆ ਨੰਗ ਲੈਣ ਦਿਓ ਖੁਦਾਰਾ, ਕਿਉਂਕਿ ਇਹ ਬੜੇ ਬਦਤਮੀਜ਼ ਹੁੰਦੇ ਆ, ਪਿੱਛੋਂ ਮਾਰ ਕੇ ਚੰਗੀ ਭਲੀ। ਯਾਰ ਸ਼ਾਦ ਹੁਣ ਮੇਰਾ ਭਰਾ ਗੱਲ ਦਾ ਲਿੰਕ ਟੁਰ ਪਿਆ, ਵੈਗਨਾਂ ਤੇ ਜਾਣ ਡਿਆ, ਪਿੱਛੋਂ ਕੋ ਸਿਆਣੇ ਜਿਹੇ ਬਾਬੇ ਨੇ ਲੋਟ ਰਕਸ਼ਾ ਮਾਰੇ ਤੇ ਸਿਆਣਾ ਬਾਬਾ ਕਹਿੰਦਾ ਉਹ ਤਾਂ ਤੂੰ ਇੱਥੇ ਨਾ ਖੜੀ ਕਰਦਾ। ਮੈਂ ਕਿਹਾ ਯਾਰ ਹੁਣ ਵਿਚਾਰੇ ਬਜ਼ੁਰਗ ਕੀ ਵੈਸਣਾ, ਗੱਲ ਕਰਾਂਗੇ ਉੱਥੋਂ ਕਿ ਯਾਰ ਈਦ ਉਲ ਜ਼ੁਹਾ ਆ ਰਹੀ ਹੈ, ਸਭ ਨੂੰ ਈਦ ਉਲ ਮੁਬਾਰਕ ਐਡਵਾਂਸ। ਲੇਕਿਨ ਜਾਨਵਰ ਭੂਤਰਨ ਡਏ ਆ, ਗਰਮੀ ਬਹੁਤ ਪੈਣ ਡਈ ਆ, ਤੇ ਤਾਂ ਲੱਗਣ ਡਿਆ ਆਪਣੇ ਬੱਚਿਆਂ ਨੂੰ ਗਲੀਆਂ 'ਚ ਨਾ ਕੱਢਿਓ, ਬੱਚਿਆਂ ਨੂੰ ਬਾਹਰ ਨਾ ਕੱਢਿਓ। ਸਹੀ ਗੱਲ। ਜਾਨਵਰ ਦਾ ਕੋਈ ਪਤਾ ਨਹੀਂ। ਮੇਰੇ ਯਾਰ ਦੀ ਦੇਖ ਲਓ ਮਾਸ਼ਾਅੱਲਾ 8-10 ਸਾਲ ਦੀ ਜਵਾਨ 70 ਸੀ। हाँ जी भांति सारी ਭਾਂਤੀ ਓਏ ਹੋਏ ਹੋਏ। ਉਹ ਮੈਂ ਇੰਜ ਕਰਕੇ ਮੁੜਿਆ ਵਾਂ ਦਾਨਸ਼, ਉਧਰੋਂ ਭੱਜਾ ਆ ਰਿਹਾ ਵੈੜਾ, ਕੋਈ ਲੈਟ ਨਹੀਂ ਮਹੱਲੇ 'ਚ, ਡੈਡ ਕਰਦਾ ਮੇਰੇ ਵਿੱਚ ਵੱਜਾ। ਭਾਈ ਮਿੱਠਾ, ਅੱਛਾ ਏਦਾਂ ਦਾ ਐਂਕਰ ਵਿੱਚੋਂ ਕੋਈ ਹੋਰ ਗੱਲ ਕਰ ਰਿਹਾ ਉਹਨਾਂ ਤਾਂ ਬੋਰ ਹੁੰਦੇ ਹੀ। ਭਾਈ ਮਿੱਠਾ, ਵਾਲੀ ਗੱਲ ਨਹੀਂ ਹੈ, ਮੈਂ ਉਹੀ ਕਹਿਣ ਡਿਆ ਵਾਂ ਕਿ ਯਾਰ ਵਹਿੜਾ ਵਾ ਨਾ ਉਹਦੇ ਤੇ ਪਰਚਾ ਹੋਣਾ, ਨਾ ਉਹਦੇ ਮਾਲਕਾਂ ਦੇ ਪਰਚਾ ਹੋਣਾ, ਬੇਜ਼ਬਾਨ ਤੇ ਕੋਸ਼ਿਸ਼ ਕਰੋ ਕਿ ਤੁਸੀਂ ਆਪ ਹੀ ਬਚਣਾ ਹੈ। ਡਰਾਈਵਿੰਗ ਦੇ ਦੌਰਾਨ ਵੀ ਆਪ ਹੀ ਬਚਣਾ ਹੈ ਤੇ ਬਚਾਣਾ ਹੈ। ਹਾਂਜੀ ਤੇ ਇਹ ਇਸੇ ਸਹੀ ਤਰ੍ਹਾਂ ਬੜੀ ਅੱਛੀ ਗੱਲ ਕੀਤੀ ਮਿੱਠੇਪੁਰੀਆਂ ਨੇ, ਜ਼ਿੰਦਗੀ 'ਚ ਪਹਿਲੀ ਵਾਰੀ ਕੋਈ ਗੱਲ ਮੈਨੂੰ ਇਹਦੀ ਪਾਇਨ ਤੁਸੀਂ ਪਹਿਲੇ ਹੀ ਕਿਹਾ ਸੀਗਾ, ਦੋ ਗੱਲਾਂ ਹੋਈਆਂ। ਭਾਈ ਮਿੱਠੇ ਨੇ ਨਾ ਘਰ ਬੈਠਾ ਆਪਣੇ ਕਮਰੇ 'ਚ ਕਿਸੇ ਬੰਦੇ ਨੇ ਗੇੜਾ ਕਰਾਣਾ, ਕਹਿੰਦਾ ਮੈਂ ਮੋਟਰਵੇ ਤੇ ਆ ਲੋ। ਅੱਛਾ ਇਦਾਂ ਦਾ ਬੱਚਾ ਦਾ ਕਿਸੇ ਦੇ ਛੱਡੇ ਹਲੀ ਨਾ ਪਾਈ ਖਾ ਜਾਂਦਾ। ਇਹ ਵੀ ਕਿਹੜਾ ਆਸ਼ਮ ਮਜ਼ਾ ਆ ਗਿਆ ਵੀ ਆਸ਼ਮ ਯਾਰ ਗੇਮਾਂ 'ਚ ਗੇਮ ਖੇਡਣ ਗਿਆ ਵਾ, ਟੋਕਨ ਨਹੀਂ ਲੱਭਾ ਤੇ ਚਿਪਸ ਪਾਉਂਦੇ ਆ ਵਿੱਚ। यार सिक्का पाना थोक लगा पाना शॉर्ट पैकिंग। घंटा हो गया हाशिम को 2 पीस पाक खड़ोता, हाशिम कहता क्या लेना है,
ਸ਼ਾਰੇ ਨਾਲ ਥੋੜਾ ਜਿਹਾ ਹਲੀਮ ਲੈ ਕੇ ਤੇ ਡੱਬ ਚੋਂ ਨਾਨ ਕੱਢ ਲਿਆ। ਯਾਰ ਵਿਆਹ ਦਾ ਸੁਨੇਹਾ ਦੇਣ ਚਲਾ ਗਿਆ ਤੇ ਸਿਰਫ ਏਦਾਂ ਕਹਿਣ ਡਿਆ। ਯਾਰ ਏਦਾਂ ਦੀ ਕਮਜ਼ੋਰ ਬੱਕਰੀ ਹੁੰਦੀ ਆ, ਜਦੋਂ ਬੋਲਣਾ ਹੀ ਤਾਂ ਅਗਲੇ ਲੱਤਾਂ ਚੁੱਕਦੀਆਂ। ਏਦਾਂ ਦੀ ਕਮਜ਼ੋਰ ਬੱਕਰੀ ਨਾਲ ਦੀ ਨੂੰ ਕਹੀ ਜਾਂਦੀ 2 ਮੈਂ ਕਰੀ ਮੇਰੀ ਬੰਦ ਆ। ਅੱਛਾ, ਏਦਾਂ ਦੀ ਕਮਜ਼ੋਰ ਬੱਕਰੀ ਤਾਂ ਮੁੱਠ ਮੀਂਗਣਾ ਦੀ ਕਰਕੇ ਫਖਰ ਕਰ ਰਹੀ ਹੁੰਦੀ। ਯਾਰ ਕਿ ਦੁੱਧ ਦੇ ਤੂੰ ਮੁੱਠ ਮੀਂਗ। ਯਾਰ ਏਦਾਂ ਦੀ ਬੁੱਢੀ ਬੱਕਰੀ ਆਪਣੇ ਨਿੱਕੇ ਨਿੱਕੇ ਲੈ ਲੈਣ ਕਹਿੰਦੇ ਪਤਾ ਨਾ ਪਾਇਓ। ਅੱਛਾ, ਤੁਸੀਂ ਦੇਖਿਆ ਸੀ ਕਿ ਉਹ ਇੱਥੇ ਥੋੜੇ ਇੱਕ ਮਿੰਟ ਯਾਰ ਬੈਠੇ, ਮੈਂ ਬੰਦ ਕਰਨਾ ਯਾਰ ਤੁਸੀਂ ਪਹਿਲੇ ਵੀ ਬੰਦ ਕਰ ਲਿਆ ਕਰੋ ਯਾਰ। ਤੁਹਾਨੂੰ ਕੁਛ ਅੱਛਾ ਉਹ ਐਂਕਰ ਦੀ ਕੋਈ ਕਦਰ ਨਹੀਂ ਹੈਗੀ। ਸਮਝਦੇ ਹੈਗੇ ਅੱਛਾ ਭਾਜੀ ਹੁਣ ਨਹੀਂ ਯਾਦ ਰਿਹਾ। ਤੁਸੀਂ ਬਾਹਰ ਹੋਵੋ ਯਾਰ, ਕਿੰਨਾ ਤੁਹਾਡੀ ਬਿਸਤੀ ਹੋਵੇ ਯਾਰ। ਅੱਛਾ ਭਾਜੀ, ਤੁਸੀਂ ਕੋਈ ਗੱਲ ਕਰਨ ਲੱਗੇ ਸੀਗੇ। ਬਿਸਤੀ ਕਰਨ ਐਸ ਜ਼ਾਤ ਦੀ ਤੈਨੂੰ ਪਤਾ ਲੱਗ ਜੇ। ਭਾਜੀ ਨਹੀਂ ਯਾਦ। ਥੀਏਟਰ 'ਚ ਜਾਵੇਂ ਤੈਨੂੰ ਪਤਾ ਲੱਗ ਜੇ ਯਾਰ। ਮੈਂ ਕਹਿੰਦਾ ਹਰ ਪਾਸੇ ਤੈਨੂੰ ਕੱਢ ਦੇਣ ਅਗਲੇ ਧੱਕੇ ਮਾਰ। ਚਵਲ ਕਿਸੇ ਹੋਰ ਜਗ੍ਹਾ ਤੇ ਕੰਮ ਕਰੇਗਾ ਤੇਰੇ ਚਪੇੜਾ ਮਾਰ ਗੈਰਤ ਹੀ ਇੰਨੀ ਤੈਨੂੰ, ਬਗੈਰਤ ਆਦਮੀ ਆ ਤੂੰ ਯਾਰ, ਜਾਹਲਾ ਜੇ। ਹਾਏ ਕੋ ਜਾਲ ਦਾ ਜਾਲ ਯਾਰ, ਕੋ ਕੰਮ ਕਰਨ ਦਾ ਪਤਾ ਹੀ ਕੋਈ ਨਹੀਂ। ਕੁੱਤਾ ਵੀ ਸੱਚੀ ਮੁੱਚੀ ਯਾਰ ਸਫਾਈ ਕਰਕੇ ਬੈਠ ਬੰਦਾ ਬਿਲਕੁਲ। ਔਰ ਜਾਨਵਰ ਆ ਯਾਰ ਮੈਨੂੰ ਪਤਾ ਵਾ ਤੁਹਾਡੇ ਦਿਲ 'ਚ ਜੈਲਸੀ ਹੈਗੀ ਐ, ਇਸ ਸੀਟ ਤੇ ਅੱਲਾ ਨੇ ਬਿਠਾਇਆ ਨਾ। ਨਹੀਂ ਅਗਰ ਅਗਰ ਆਪਣੇ ਰੁਤਬੇ ਦੇ ਹਿਸਾਬ ਨਾਲ, ਟੈਲੈਂਟ ਦੇ ਹਿਸਾਬ ਨਾਲ ਦੇਖੇ ਨਹੀਂ ਬਣਦੀ, ਲੇਕਿਨ ਤੁਸੀਂ ਉਹਦੀ ਇੱਜ਼ਤ ਹੀ ਕਰਨੀ ਪਾ। ਯਾਰ ਸੁਥਰਾ ਪੰਜਾਬ ਦੀ ਵਰਦੀ ਪਾ ਕੇ ਬੁੜੇ ਦਾ ਗੱਲਾਂ ਸਫਾਇਆ ਕਰ ਗਿਆ। ਉਹਦਾ ਗੱਲਾਂ ਕਰ ਗਿਆ ਦੱਸ। ਬੱਕਰਾ ਲਿਆ ਕੇ ਉਹਨੂੰ ਇੰਨਾ ਲੰਮਾ ਰੱਸਾ ਬੰਨਤਾ, ਟਰੂ ਤੱਕਰ ਖਿੱਚਦਾ ਰਿਹਾ। ਲੋ ਜੀ ਗੱਲ ਬੜੀ ਹੱਦ ਕੋਲ। ਸੱਚੀ ਮੁੱਚੀ ਬੱਕਰਾ ਨਾ ਈਦ ਤੇ ਕੁਰਬਾਨ ਕੀਤਾ ਤੇ ਕੁਰਬਾਨੀ ਹੋਣ ਤੋਂ ਪਹਿਲੇ ਉਹਨੂੰ ਨਸੀਹਤ ਕਰ ਰਿਹਾ ਮਿੱਠੇ ਨੂੰ। ਉਹ ਬੱਕਰਾ ਕਹਿੰਦਾ ਤੇਰੇ ਮੇਰੇ ਬਾਅਦ ਸਾਰੀਆਂ ਬੱਕਰੀਆਂ ਦਾ ਭਾਰ ਤੇਰੇ ਤੇ। ਯਾਰ ਭਾਈ ਫੈਸਲ ਬੱਕਰਾ ਲੈਣ ਗਏ, ਉਹਨਾਂ ਨੂੰ ਤਕਲੀਫ ਨਾ ਦੇਈ, ਮੈਂ ਤੇ ਜਾ ਰਿਹਾ। ਭਾਈ ਫੈਸਲ ਬੱਕਰਾ ਲੈਣ ਗਏ, ਉਹ ਲੱਕ ਤੋਂ ਫੜ ਕੇ ਚੈੱਕ ਨਹੀਂ ਕਰਦਾ। ਉਹ ਲੱਕ ਤੋਂ ਫੜ ਕੇ ਇਹਨਾਂ ਕੁੱਟਿਆ, ਉਹ ਖਲ ਚੋਂ ਬੱਕਰਾ ਨਿਕਲ ਗਿਆ। ਬਾਹਰ ਫਿਰਦਾ ਰਿਹਾ। ਓ ਯਾਰ ਮੈਂ ਬੱਕਰੀਆਂ ਗੈਣ ਨਹੀਂ ਆ, ਬੱਕਰੀਆਂ ਦੀ ਜ਼ਿੰਮੇਵਾਰੀ ਪਈ ਹੈ ਨਾ। ਆ ਪੁਰਾਣੇ ਟੌਪਿਕ ਦੇ ਛੋਟੀ ਜਿਹੀ ਗੱਲ ਸੀ ਮੇਰੇ। ਯਾਰ ਚੁੱਪ ਕਰਦੇ, ਐਡੇ ਵੱਡੇ ਬੰਦੇ ਗੱਲਾਂ ਕਰ। ਤੂੰ ਕਿਉਂ ਵਿੱਚ ਬੋਲਣ ਦਿਆ? ਇੰਨਾ ਮਜ਼ਾ ਆਉਂਦਾ ਯਾਰ। ਨੋਨੀ ਚੁੱਪ ਕਰ ਯਾਰ ਇੱਕ ਸੁਣ ਲਓ ਮੇਰੀ। ਕਰੀ ਮੇਰੇ ਨੂੰ ਫੱਕ ਪਾਉਣ ਤੇ ਪਤਾ ਲੱਗਿਆ ਐਂ ਕਰਕੇ ਆ ਵੀ ਖਾ ਗਿਆ। ਉਹ ਯਾਰ ਜਾਨਵਰ ਦੀ ਕਿਜ਼ਾਵਤ ਦੱਸ। ਯਾਰ ਭਾਈ ਮਿੱਠੇ ਨੇ ਬੈਠੇ ਨੂੰ ਪੱਠੇ ਪਾਏ, ਉਹ ਅਗਲੇ ਹੱਥ ਨਾਲ ਕਹਿੰਦਾ ਚੁੱਕ ਓਏ ਮੈਂ ਖਾ ਕੇ ਆਇਆ। ਬੋਲਿੰਗ ਮਸ਼ੀਨ 'ਚ ਪੱਠੇ ਪਾਏ। ਬੋਲਿੰਗ ਮਸ਼ੀਨ 'ਚ ਪੱਠੇ ਪਾਤੇ ਆ। ਯਾਰ ਇੱਕ ਪੁਰਾਣੀ ਗੱਲ ਹੈ, ਭਾਈ ਮਿੱਠੇ ਵਰਗਾ ਡੋਗੀ, ਹੁਣ ਭਾਈ ਅਦਬ ਵੀ ਜ਼ਰੂਰੀ ਹੈ। ਕੋਈ ਗੱਲ ਨਹੀਂ। ਭਾਈ ਮਿੱਠੇ ਵਰਗਾ ਡੋਗੀ ਚੋਰੀ ਹੁੰਦੀ ਵੇਖ ਕੇ ਨਾਲ ਹੱਸ ਰਿਹਾ ਹੁੰਦਾ, ਨਾਲੇ ਭੌਂਕ ਰਿਹਾ ਹੁੰਦਾ। ਉਹ ਯਾਰ ਅਦਬ ਕੀਤਾ ਵਾ। ਬੱਕਰੇ ਨੂੰ ਝਾਂਜਣਾ ਪਾਉਣੀ ਸੀ, ਡੋਨਟ ਪਾਏ ਹੋਏ ਬੱਕਰੇ ਨਾਲ ਭੌਂਕਣ ਵਾਲਾ ਖਾਣਾ। ਯਾਰ ਆ ਬਰੀਕ ਗੱਲ ਆ। ਅੱਛਾ, ਇਹਨਾਂ ਨੇ ਬੱਕਰੇ ਨੂੰ ਝਾਂਜਰਾਂ ਪਾਈਆਂ, ਬੱਕਰਾ ਅੰਦਰ ਆਇਆ ਕਹਿੰਦਾ ਇਹਨਾਂ ਘਰ ਰੋਟੀ ਪਕਾ ਦੇ ਹੁਣ। ਯਾਰ ਐਡਾ ਬੱਕਰੇ ਨੂੰ ਭੁੱਖਾ ਰੱਖਿਆ ਤੇ ਬੱਕਰੇ ਨੂੰ ਝਾਂਜਰਾਂ ਪਾਈਆਂ। ਬੱਕਰਾ ਬਾਹਰ ਗਿਆ, ਝਾਂਜਰਾਂ ਵੇਚ ਕੇ ਪੱਟੇ ਖਾਇਆ। ਯਾਰ ਐਂਕਰ ਦਾ ਸਾਫਾ ਚੈੱਕ ਕਰ ਯਾਰ ਉਹੀ ਤਾਂ ਮੈਂ ਕਹਿਣ ਦਿਆ ਸਾ। ਉਰੇ ਆ ਉਰੇ ਆ ਮਾਰਿਓ ਨਾ ਅੱਜ ਕਲਾਸ ਹੋਣ ਡਈ ਆ। ਬੱਚਾ ਵਾ ਜੋ ਕੀ ਹੈ, ਉਰੇ ਆ। ਇੱਥੇ ਜਗ੍ਹਾ ਦੇ ਆ। ਉੱਥੇ ਸਮੋਸਾ ਲੈ ਕੇ ਆ ਜਾਓ। ਉਹ ਕੁਰਸੀ ਲਿਆ ਨੋਨੀ, ਇਹ ਸਮੋਸਾ ਲਿਆ। ਬਹਿ ਜਾਓ ਹੋ ਗਿਆ ਸਲਾ। ਚਲੋ ਬੈਠੋ ਸਹੀ। ਮਸਲਾ ਬਣ ਗਿਆ ਸੀ। ਕੀ ਮਸਲਾ ਬਣ ਗਿਆ? ਓਏ ਹੋਏ ਹੋਏ ਹੋਏ, ਡਿੱਗ ਗਿਆ ਠੀਕ ਗਿਆ। ਬਾਬਾ ਇਹ ਕਿੱਥੇ ਡਿੱਗਿਆ? ਇਹ ਵੀ ਕਿਤੇ ਬੱਕਰੇ 'ਚ ਵੱਜ ਕੇ ਆਈ। ਕੀ ਹੋਇਆ ਕੀ ਸੀ? ਫਾਟਕ ਤੇ ਟ੍ਰੇਨ ਨੂੰ ਆਈ ਆ, ਘੰਟੇ ਬਾਅਦ ਪਹਿਲੇ ਹੀ ਬੰਦ ਕਰ। ਓ ਯਾਰ ਇਹ ਹੈ ਹੀ ਬੇਵਕੂਫ ਬੰਦਾ ਵਾ। ਖਬਰ ਨੇ ਇੱਕ ਦਰਬਾਰ ਤੇ ਚਾਦਰ ਪਾਣੀ ਸੀ ਤੇ ਸਪਾਈਡਰਮੈਨ ਦੀ ਤਸਵੀਰ ਵਾਲੀ ਪਾਏ। ਉਹ ਬਲੈਕ ਸਟਾਈਲ। ਯਾਰ ਆ ਗੱਲ ਬੜੀ ਅੱਛੀ ਕੀਤੀ ਉਹਨੇ ਯਾਰ, ਆ ਬਹੁਤ ਅੱਛੀ ਗੱਲ ਆ। ਪੁਆਇੰਟ ਟੂ ਨੋ ਬੀ ਨੋਟਡ ਯੂਰ ਆਨਰ ਹਾਂ ਕਿ ਘੰਟਾ ਪਹਿਲੇ ਫਾਟਕ ਬੰਦ ਕਰ ਦਿੰਦੇ ਆ। ਯਾਰ ਤੂੰ ਇਹ ਛੱਡ ਉਹਦੇ, ਲੇਕਿਨ ਘੰਟਾ ਪਹਿਲੇ ਫਾਟਕ ਬੰਦ ਕਰ ਦਿੰਦੇ। ਉਹਦਾ ਸਿਰਫ ਇੱਕ ਗੋਡਾ ਰਗੜਿਆ ਗਿਆ, ਦੂਸਰਾ ਕਿਉਂ ਨਿਕਲਿਆ ਗਿਆ? ਫਾਟਕ ਦੇ ਉੱਤੇ ਟ੍ਰੇਨ ਬੰਦ ਹੋਈ ਹੈ, ਗੋਡਾ ਲਾ ਕੇ ਕਢਾਈ ਫਿਰ। ਨਹੀਂ ਯਾਰ ਆ ਗਿਰ ਕਿਤੇ ਗਿਆ। ਇੰਜ ਤਾਂ ਨਹੀਂ ਕੀਤਾ ਤੂੰ ਗੋਡਾ ਲਾ ਕੇ ਇੰਜ ਖੋਲ ਦਿਓ। ਉਹ ਇੰਨੀ ਦੇਰ ਬੰਦ ਰਿਹਾ, ਤਲਕ ਬਣ ਗਿਆ ਬੰਦਿਆਂ ਨਾਲ, ਤਿੰਨਾਂ ਚਾਰਾਂ ਨਾਲ। ਕੀ ਤਲਕ ਬਣ ਗਿਆ? ਰਿਸ਼ਤੇਦਾਰ ਨਿਕਲ ਖੜੇ ਆਏ। ਰਹੇ ਆਪਸ ਚ। ਇੰਨੀ ਦੇਰ ਫਾਟਕ ਬੰਦ ਰਿਹਾ ਵਾ, ਫਾਟਕ ਖੁੱਲਿਆ ਤੇ ਉਧਰ ਜਾ ਕੇ ਸਿੱਧਾ ਹਮਾਮ 'ਚ ਜਾਂਦੇ ਆ। ਕਹਿੰਦਾ ਯਾਰ ਹੌਲੇ ਕਰਦੇ ਆ। ਓਏ ਹੋਏ ਹੋਏ ਹੋਏ, ਫਾਟਕ ਖੁੱਲਿਆ ਵਾ ਤੇ ਉਧਰ ਜਾਂਦਾ ਕਹਿ ਰਿਹਾ ਤੰਗਾ ਬਲੇ। ਯਾਰ ਫਾਟਕ ਖੋਲਿਆ, ਕਹਿੰਦਾ ਮੇਰੀ ਕਿਸਮਤ ਖੁੱਲ ਗਈ। ਹੁਣ ਤੁਸੀਂ ਇਹ ਦੇਖੋ, ਸਾਡਾ ਐਂਕਰ ਏਡਾ ਮਾੜਾ ਵਾ, ਅਸੀਂ ਇਹ ਵੀ ਨਹੀਂ ਕਹਿ ਸਕਦੇ ਐਂਕਰ ਸਾਹਿਬ ਹਾਂ ਗੱਲ ਜ਼ਰਾ ਇਹ ਮੁੱਦਾ ਚੁੱਕੋ। ਹਾਂ ਦੋ ਮੁੱਦੇ ਦੱਸਿਆ ਐਂਕਰ। ਫਾਟਕ ਜ਼ਿੰਦਗੀ ਦੇ ਵਿੱਚ ਹੈ ਨਾ
15 ਮਿੰਟ ਤੇ ਆਖਰੀ ਟਾਈਮ ਉਹਦਾ ਹੁੰਦਾ 20 ਮਿੰਟ। ਅਗਰ ਭਾਈ ਨੂੰ 20 ਮਿੰਟ ਵੇਟ ਕਰਨਾ ਨਹੀਂ ਧੁੱਪ ਦੇ ਵਿੱਚ ਖਾ ਲਾਈਦਾ ਬੜਾ ਯਾਰ ਯਾਰ ਦੱਸ ਯਾਰ ਛਤਰੀ ਲੈ ਕੇ ਨਿਕਲੋ ਯਾਰ, ਉਹਨਾਂ ਦਾ ਕੀ ਕਸੂਰ ਆ? ਉਹ ਹੋਰ ਸ਼ਹਿਰ ਵੱਲ ਨੂੰ ਛੱਡ ਦੇਣ ਗੱਡੀਆਂ। ਤੁਸੀਂ ਤਾਂ ਉਹੀ ਬੱਚਿਆਂ ਵਾਲੀ ਗੱਲ ਕਰਦੇ ਭਾਵੇਂ 5 ਮਿੰਟ ਟ੍ਰੇਨ ਨੂੰ ਅਗਲਿਆਂ ਨੇ ਰਾਹ ਦੇਣੀ ਆ, ਤੂੰ ਗੱਡੀ ਨਾ ਥੱਲੇ ਆ ਜੇ। ਟ੍ਰੇਨ ਵੀ ਇੱਕ ਬੋਗੀ ਵਾਲੀ ਸਿਰਫ ਹੈ ਕਹਿੰਦਾ ਸਾਲਮ ਕਰਾਈ ਆ ਕਿਸੇ ਸਵਾਰੀ। ਉਹ ਤੂੰ ਕਿਹੜੀ ਟ੍ਰੇਨ ਦੇਖ ਯਾਰ ਕੀ ਕਰਨ ਦਿਆ ਯਾਰ ਤੂੰ ਪਹਿਲਾਂ ਇੰਜਨ ਹੋਣਾ ਸੀ ਉਹ ਭਾਈ ਕੱਲਾ ਬੰਦਾ ਫਾੜਕ ਦਾ ਉਹਨੇ ਕਿਹਾ ਕਰਾਚੀ ਜਾਣਾ, ਉਹਨੇ ਟ੍ਰੇਨ ਕੱਢ ਲਈ। ਇਕੱਲੇ ਬੰਦੇ ਨੇ। ਇੱਕ ਸਵਾਰੀ ਵਾਲੀ ਟ੍ਰੇਨ ਤੇ ਘੰਟਾ ਫਾੜਕ ਰੋਕੀ ਰੱਖਿਆ। ਤੁਸੀਂ ਇਹ ਦੇਖੋ ਹੁਣ ਸਾਡੇ ਐਂਕਰ ਸਾਹਿਬ ਕਿਦਾਂ ਦੇ ਮਾਸ਼ਾਅੱਲਾ ਸਾਫੇ ਵਾਲਾ ਐਂਕਰ ਵਾ ਮੁੱਦਾ ਚੁੱਕਣਗੇ ਵੀ ਗੇ ਜਿਹੜਾ ਫਾਟਕ ਆ ਘੰਟਾ ਬੰਦ ਹੁੰਦਾ ਇਹਨਾਂ ਦੀ ਕਿਹਨਾਂ ਬਣਨੀ? ਮੇਰੀ ਜਾਨ, ਜਿਹੜਾ ਮੁੱਦਾ ਫਿਰ ਮੈਂ ਚੁੱਕਣਾ ਵਾ ਨਾ, ਉਹ ਕੋਈ ਵੀ ਨਹੀਂ ਚੁੱਕ ਸਕਦਾ। ਉਹਨੂੰ ਹੱਥ ਚੱਕਣਾ ਕਹਿੰਦੇ ਆ। ਤੈਨੂੰ ਮੈਂ ਕਹਿ ਰਿਹਾ ਨਾ ਕਿ ਮੈਨੂੰ ਮਹੱਲੇ 'ਚ ਦਾਦਾ ਕਹਿੰਦੇ ਆ। 18 ਸਾਲ ਦੀ ਜ਼ਿੰਦਗੀ 'ਚ ਫਾਟਕ ਬੰਦ ਹੋਇਆ ਤੇ ਜਦੋਂ ਫਾਟਕ ਖੁੱਲਿਆ ਤੇ ਹੱਥ ਫੜ ਕੇ ਲੰਘਾਉਣ ਦੇ ਆਇਓ ਆਇਓ। ਮੈਨੂੰ ਇੱਕ ਵਾਕਿਆ ਯਾਦ ਆ ਗਿਆ। ਅਸੀਂ ਝਾਲਦੇ ਰਹਿੰਦੇ ਆ। ਭਾਈ ਫੈਸਲ ਦੇ ਵਾਕਿਆ ਸੁਣਾਉਂਦੇ ਤੂੰ ਪਾਣੀ ਲੈ ਚੱਲ ਪਾਣੀ ਲੈ ਕੇ ਆ ਜਲਦੀ ਮੇਰਾ ਵੀਰ। ਆ ਪਾਣੀ ਵੈਸੇ ਹੀ ਸਵਾਬ ਆ, ਮੈਂ ਲੈ ਆਣਾ ਜੇ ਕਹਿੰਦੇ ਹੋ ਭਾਈ। ਨਾ ਕਹੋਗੇ ਤੇ ਮੈਂ ਜਾਣਾ। ਚੱਲ ਪਾਣੀ ਲੈ ਕੇ ਆ ਵੀਰੇ। ਮੇਰੇ ਅੱਬੂ ਨੇ ਇੱਕ ਦਿਨ ਮੈਨੂੰ ਭੇਜਿਆ ਕਿੱਥੇ? ਪੱਕਾ ਹੀ ਮਗਰੋਂ ਲਾ ਕੇ ਭੇਜਿਆ ਕਿ ਮੈਂ ਨਾ ਕਿਸੇ ਕਰੈਕਟਰ ਦੇ ਘਰ ਨਾ ਅਖਬਾਰਾਂ ਦੇਣ ਜਾਣੀਆਂ ਸੀ ਤਾਰਕਾਬਾਦ, ਤੇ ਸਾਈਕਲ ਹੁੰਦਾ ਸੀ ਮੇਰੇ ਕੋਲ ਨਵਾਂ। ਸ਼ੁਕਰੀਆ। ਸਾਈਕਲ ਹੁੰਦਾ ਸੀ। ਤੁਸੀਂ ਪੀਓ, ਮੈਂ ਪੀਂਦਾ ਹੀ ਰਹਿਣਾ ਵਾ। ਤੁਸੀਂ ਪੀਓ, ਤੁਸੀਂ ਗੈਸਟ ਹੋ, ਤੁਸੀਂ ਮਹਿਮਾਨ ਹੋ, ਅਸੀਂ ਤੁਹਾਨੂੰ ਆਨਰ ਦਿਆਂਗੇ, ਤੁਸੀਂ ਪੀਓ। ਪੀਲਾ ਨਹਿਰ ਖੁਸ਼ਕ ਹੋ ਜਾਣੀ ਆ। ਅੱਲਾਹ ਇਹ ਨਹਿਰ ਹੀ ਨਹੀਂ ਹੈਗਾ। ਹੁਣ ਅੱਬੂ ਮੇਰੇ ਨੇ ਨਾ ਮੈਨੂੰ ਭੇਜਿਆ ਹੈ ਕਿ ਪੁੱਤਰ ਆਹ ਫਲਾਣੀ ਜਗ੍ਹਾ ਤੇ ਨਾ ਅਖਬਾਰ ਦੇ ਵਿੱਚ ਨਾ ਉਹਦੀ ਖਬਰ ਆਈ ਹੈ ਕਰੈਕਟਰ ਦੀ, ਉਹਨੂੰ ਤਾਰਕਾਬਾਦ ਅਖਬਾਰਾਂ ਦੇ ਗਿਆ। ਫਾਟਕ ਕ੍ਰਾਸ ਕਰੇਗਾ, ਨਾਲ ਹੀ ਇੱਕ ਦੁਕਾਨ ਹੈਗੀ ਆ, ਉਹਦੇ ਤੀਸਰਾ ਘਰ ਆ। ਜਿਸ ਮੈਨੂੰ ਸਮਝਾਇਆ, ਮੈਂ ਕਿਹਾ ਓਕੇ। ਮੈਂ ਭਾਈ ਜਾਨ ਤਕਰੀਬਨ ਝਾਲ ਤੋਂ ਨਾ 5 ਮਿੰਟ ਦੇ ਵਿੱਚ ਅਖਬਾਰ ਦਿੱਤੀ। ਉਧਰੋਂ ਮੈਂ ਘੁੰਮ ਕੇ ਨਾ ਪਰੇ ਦੀ ਜਾ ਰਿਹਾ, ਤੇ ਉਹ ਵੱਡੀ ਕਲੋਨੀ ਨਹੀਂ ਹੈਗੀ ਜਿਹੜੀ, ਉੱਥੇ ਮੁੰਡੇ ਕ੍ਰਿਕਟ ਖੇਡਣ ਡੇ ਨੇ, ਤੇ ਮੈਂ ਵੇਖਣ ਲੱਗ ਪਿਆ। ਬੜੀਆਂ ਸ਼ਾਟਾਂ ਸ਼ੂਟਾਂ ਮਾਰ ਰਹੇ ਸੀ। ਉਹਨੂੰ ਮੈਂ ਕਿਹਾ ਸਿੰਗਲ ਵਿਕਟ ਲਾਣੀ ਆ? ਕਹਿੰਦਾ ਲਾ ਲੈ ਕੁਛ ਲਾ ਕੇ 6 ਬਾਲ 6 ਬਾਲ। ਮੈਂ ਕਿਹਾ ਓਕੇ ਹੋ ਗਿਆ, ਕੀ ਲਾਣਾ? ਕਹਿੰਦਾ ਜੀ ਬੋਤਲ ਲੱਗ ਗਈ ਜੀ। ਮੈਂ ਕਿਹਾ ਜੀ ਓਕੇ। ਉਸ ਦੌਰ ਦੇ ਵਿੱਚ ਬੋਤਲ ਆਏ ਸੀ ਜਿਵੇਂ ਪਲਾਟ ਲੱਗ ਗਿਆ। ਨਹੀਂ ਇੰਨਾ 4-5 ਰੁਪਏ ਵੀ ਨਹੀਂ ਸੀ ਯਾਰ। ਯਾਰ ਆ ਪੁਰਾਣੀ ਗੱਲ 4 ਮਹੀਨੇ ਦੀ ਗੱਲ ਆ। ਹੁਣ ਉਹਨੂੰ ਮੈਂ ਉੱਥੋਂ ਸਿੰਗਲ ਵਿਕਟ ਜਿੱਤ ਗਿਆ ਮੁੰਡੇ ਤੋਂ। ਓਏ ਠੀਕ ਹੈ ਨੂੰ ਮੈਂ 4 ਛੱਕੇ ਮਾਰਤੇ ਰਹਿ ਇੱਕ ਓਵਰ ਚ। ਆਹੋ। ਪਾਣ ਤੁਹਾਡਾ ਜਿਹੜਾ ਪਿੰਡ ਆ ਵਾ ਉਹਦਾ ਵਾਈਡ ਨਹੀਂ ਹੁੰਦਾ ਹੋਣਾ, ਤੁਹਾਡੇ ਵੱਜ ਨਹੀਂ ਕਿਤੇ। ਨਹੀਂ ਉਹ ਮੈਂ ਬੜਾ ਸਮਾਰਟ ਸੀਗਾ। ਐਡਾ ਛੋੜਾ ਤੇ ਬੱਲਾ ਸੀ। ਹੁਣ ਨਾ ਮੈਂ ਲੇਟ ਹੋ ਗਿਆ। ਲੇਟ ਹੋ ਗਿਆ, ਕਮ ਤੋਂ ਕਮ ਘੰਟਾ 1.5 ਘੰਟਾ ਲੱਗ ਗਿਆ। ਮਿੱਠਾ ਜੀ ਤੇ ਗੁੱਸੇ 'ਚ ਰਾਮੇ ਸਾਹਿਬ ਤੇ ਅੱਬੂ ਗੁੱਸੇ 'ਚ ਨੇ। ਮੈਂ ਜਦੋਂ ਘਰ ਗਿਆ ਵਾਂ, ਅੱਬੂ ਕਹਿੰਦੇ ਯਾਰ ਇੰਨਾ ਲੇਟ ਆਉਣ ਦੀ ਵਜ੍ਹਾ। ਮੈਂ ਕਿਹਾ ਅੱਬੂ ਜੀ ਬੈਡ ਲੱਕ ਹੋਈ। ਕੀ ਹੋਇਆ? ਮੈਂ ਕਿਹਾ ਜੀ ਜਾਂਦਿਆਂ ਵੀ ਫਾਟਕ ਬੰਦ ਸੀ ਤੇ ਆਉਂਦਿਆਂ ਵੀ ਫਾਟਕ ਬੰਦ ਸੀ। ਤੇ ਫਿਰ ਮੈਨੂੰ ਅੱਬੂ ਨੇ ਚੰਡਾ ਮਾਰੀਆਂ, ਚੰਗਾ ਮੈਨੂੰ ਕੁੱਟਿਆ। ਉਦੋਂ ਨੂੰ ਤਾਂ ਦਿਨ ਸੀਗਾ। ਕਹਿੰਦੇ ਫਾਟਕ ਬੰਦ ਸੀ, ਤੂੰ ਤੇ ਸਾਈਕਲ ਤੇ ਸੀ, ਤੂੰ ਸਾਈਡ ਤੋਂ ਚੁੱਕ ਕੇ ਨਗਾ ਲੈਂਦਾ। ਉਹ ਤੇ ਪ੍ਰੋਬਲਮ ਹੁੰਦੀ ਗੱਡੀ ਵਾਲਿਆਂ ਨੂੰ, ਰਿਕਸ਼ੇ ਵਾਲਿਆਂ ਨੂੰ, ਤੇ ਤੂੰ ਤੇ ਸਾਈਕਲ ਤੇ ਸੀਗਾ। ਉਹਨਾਂ ਨੇ ਕਿਹਾ ਗੇਮ ਯਾਰ ਬੰਦਾ ਨਾ ਭੁੱਲਣਹਾਰ ਇਨਸਾਨ ਵੀ ਪੈਦਲ ਜਾਣ ਡਿਆ ਫਾਟਕ ਬੰਦ ਹੋਇਆ ਤੇ ਉੱਥੇ ਹਵਾਦਾਰ ਫਿਰੀ ਜਾਣ ਡਿਆ। ਹੁਣ ਕਿੱਦਾਂ ਲੰਘਣਾ ਵਾ? ਸਿਗਰਟ ਤੇ ਸਿਗਲ ਆਈ ਜਾਣਾ। ਓ ਯਾਰ ਇੰਨੀ ਦੇਰ ਫਾਟਕ ਬੰਦ ਰਿਹਾ, ਜਦੋਂ ਖੁੱਲਿਆ ਸਾਰੇ ਆਪਸ 'ਚ ਜੱਫੀਆਂ ਪਾ ਕੇ ਚੰਗਾ ਯਾਰ। ਚੱਲ ਠੀਕ। ਫਾਟਕ ਬੰਦ ਹੋਇਆ ਸੀ ਤੇ ਮਕੈਨਿਕ ਨੂੰ ਲੱਭ ਰਿਹਾ। ਇੱਕ ਐਸੀ ਵੀ ਜਗ੍ਹਾ ਹੈ ਵਾ ਜਿੱਥੇ ਫਾਟਕ ਨਹੀਂ ਹੈਗਾ। ਉਹ ਕਿਹੜੀ ਜਗ੍ਹਾ ਜੀ? ਜਿੱਥੋਂ ਲੰਘਦੀ ਉੱਤੋਂ ਟ੍ਰੇਨ। ਨਹੀਂ ਭਾਈਆਂ ਨੂੰ ਉਹਨਾਂ ਨੇ ਲਿਖਿਆ ਹੁੰਦਾ ਕਿ ਆਗੇ ਟ੍ਰੇਨ ਜਾਏਗੀ, ਇhtiyat ਕਰੇ। ਆਪਣੇ ਆਪ ਸਾਹਿਬ ਬੈਲਜੀਅਮ ਬੈਲਜੀਅਮ ਨਹੀਂ, ਇੱਥੇ ਪਿੰਡਾਂ ਦੇ ਵਿੱਚ ਵੀ ਹੈਗਾ। ਉੱਥੇ ਹੀ ਇਹਨਾਂ ਨੇ 3 ਮਰਲੇ ਲਈ ਆ। ਨਾ ਯਾਰ ਫਾਟਕ ਬੰਦ ਵਾ, ਸਾਈਡ ਤੋਂ ਥੋੜਾ ਰਾਹ ਨਹੀਂ, ਉੱਥੋਂ ਆਮ ਆ ਜਾ ਰਹੀ, ਇਹ ਨਹੀਂ ਜਾ ਰਿਹਾ। ਕਹਿੰਦਾ ਨਹੀਂ ਅਸੀਂ ਅਸੂਲਾਂ ਦੇ ਪੱਕੇ ਹਾਂ, ਇਹਨੇ ਕਿਤੇ ਜਾਣਾ। ਯਾਰ ਬਹੁਤ ਮਾੜਾ ਯਾਰ ਸਿਸਟਮ ਹੈਗਾ। ਨਹੀਂ ਸੱਚੀ ਗੱਲ ਆ, ਮੁੱਦਾ ਚੁੱਕਣਾ ਚਾਹੀਦਾ ਵਾ। ਹਾਂ ਨਾ ਅੱਛਾ ਸ਼ਾਹ ਜੀ, ਇਹ ਲਮਹਾ ਫਿਰਕੀਆ ਵਾ, ਅਸੀਂ ਭੁੱਲੇ ਫਿਰਦੇ ਆ। ਅਸੀਂ ਕੋਈ ਮੈਂ ਤੇ ਇਹ ਹੈਰਾਨ ਆ ਯਾਰ, ਅਸੀਂ ਕਿੱਦਾਂ ਮੁੱਦਾ ਚੁੱਕਾਂਗੇ? ਸਾਡਾ ਐਂਕਰ ਦੇਖ ਲਓ, ਵਾਢੀਆਂ ਕਰਕੇ ਆਇਆ ਵਾ। ਯਾਰ ਇੰਨੀ ਦੇਰ ਫਾਟਕ ਬੰਦ ਰਿਹਾ ਵਾ, ਉਹ ਖੁੱਲਿਆ ਤੇ ਮਠਿਆਈ ਵੰਡਣ ਦਿਆ ਉੱਥੇ। 15 ਮਿੰਟ ਲਈ ਫਾਟਕ ਬੰਦ ਹੋਇਆ ਤੇ ਘੰਟੇ ਦੀ ਕਾਲ ਮਿਲਾਈ ਕਿਸੇ ਨਾਲ। ਮੈਂ ਇੱਥੇ ਖਲੋਤਾ ਮੈਂ ਆਇਆ ਯਾਰ ਇੰਨੀ ਦੇਰ ਬਾਅਦ ਫਾਟਕ ਖੁੱਲਿਆ, ਉਧਰ ਨਾਲ ਇਧਰ ਨਾਲ ਰੋ ਕੇ ਮਿਲਣੇ ਖੁੱਲਿਆ। ਉਹ ਕਿੱਥੇ? ਫਾਟਕ ਬੰਦ ਹੋਇਆ ਤੇ ਕਹਿ ਰਿਹਾ ਦਾਦੇ ਨੂੰ ਦਫਨਾ ਦਿਓ, ਮੈਂ ਲੇਟ। ਇੰਨੀ ਦੇਰ ਫਾਟਕ ਬੰਦ ਰਿਹਾ ਵਾ, ਅਗਲੇ ਪਾਸੇ ਜਾ ਕੇ ਇਹਨੂੰ ਲੱਗਦਾ ਯਾਰ ਜੁੱਤੀ ਲੱਗਣ ਲੱਗ ਪਈ। ਉਹ ਛੋਟੀ ਹੋ ਗਈ ਸੀ, ਪੈਰ ਵੱਡੇ ਹੋ ਗਏ। ਕਮੀਜ਼ ਉੱਚਾ। ਫਾਟਕ ਬੰਦ ਹੋਇਆ ਤੇ ਭਰਜਾਈ ਨੂੰ ਕਹਿ ਰਿਹਾ
ਬੱਚਿਆਂ ਨੂੰ ਸਾਂਭ ਲਈ, ਮੇਰਾ ਕੋਈ ਨਹੀਂ ਪਤਾ। ਯਾਰ ਫਾਟਕ ਇੰਨੀ ਦੇਰ ਬਾਅਦ ਖੁੱਲਿਆ, ਉਧਰ ਟੱਪ ਕੇ ਆਇਆ ਕਰਦੇ ਆ ਯਾਰ 5 ਮਿੰਟ ਇੰਨੇ ਚਿਰਾਂ ਬਾਅਦ ਫਾਟਕ ਖੁੱਲਿਆ, ਉਧਰ ਜਾ ਕੇ ਜ਼ਮੀਨ ਚੁੰਮਣ। ਫਾਟਕ ਇੰਨੀ ਦੇਰ ਬਾਅਦ ਖੁੱਲਿਆ, ਉਧਰ ਜਾ ਕੇ ਆਂਦੇ ਓ ਯੈਸ। ਫਾਟਕ ਬੰਦ ਹੋਇਆ ਤੇ ਇਧਰੋਂ ਟਾਈਮ ਵੇਖਿਆ 3 ਵਜ ਗਏ ਤੇ ਸਾਹਮਣੇ ਉਹਨੂੰ ਪੁੱਛਣ ਡਿਆ ਕਿੰਨਾ ਕੁ ਫਰਕ ਹੈ ਟਾਈਮ ਦਾ, ਇੱਧਰ 3 ਵਜੇ। ਉਧਰ ਕਿੰਨਾ ਟਾਈਮ ਹੋਇਆ? ਵਾਹ ਵਾਹ, ਫਾਟਕ ਬੰਦ ਹੋਇਆ ਤੇ ਇੱਥੇ ਲੋਕਾਂ ਨੂੰ ਗੱਲ ਸੁਣਾਉਂਦੇ ਆ ਪਿੱਛੇ ਹੀ ਬੰਦ ਹੋਇਆ ਭਾਈ। ਫਾਟਕ ਬੰਦ ਹੋਇਆ ਤੇ ਕਹਿੰਦਾ ਘੰਟਾ ਜਾਂਦਾ, ਘੰਟਾ ਬੰਦ ਹੁੰਦਾ, ਘੰਟਾ ਆਉਂਦਾ। ਨਹੀਂ, ਇਹਦੀ ਮਹਿਬੂਬਾ ਦੂਸਰੀ ਸਾਈਡ ਤੇ, ਆਪ ਇੱਧਰਲੀ ਸਾਈਡ ਤੇ ਉਹਨੂੰ ਕਹੀ ਜਾਣਾ ਇਹ ਸਿਰਫ 15 ਮਿੰਟ ਬਾਅਦ ਸਾਰੀ ਦੀਵਾਰਾਂ ਟੁੱਟ ਜਾਏ। ਉਹ ਦੀਵਾਰ ਉਹ ਤਾਂ ਫਾਟਕ ਆ ਯਾਰ ਫਾਟਕ ਬੰਦ ਆ, ਉਧਰਲੇ ਬੰਦੇ ਨੂੰ ਪੁੱਛਿਆ ਤੁਹਾਡੇ ਹਾਲ ਤੇਲ ਕੀ ਰੇਟ ਆ? ਉਧਰ ਫਾਟਕ ਖੁੱਲਿਆ ਵਾ ਤੇ ਉਧਰ ਵੜ ਸਕਦਾ ਯਾਹੂ। ਫਾਟਕ ਬੰਦ, ਉਧਰ ਮਹਿਬੂਬਾ ਬੈਠੀ ਤੇ ਚੂੜੀ ਇੱਕ ਇੱਕ ਸਿੱਟਣ ਡਿਆ ਪਤਾ ਲੱਗਾ। ਯਾਰ 15 ਮਿੰਟ ਫਾਟਕ ਬੰਦ ਹੋਣ ਤੋਂ ਬਾਅਦ ਉੱਧਰ ਗਿਆ ਤੇ ਗਜਨੀ ਵਾਲਾ ਸਟਾਈਲ ਮਾਰ, ਇਸਕੋ ਕहीं देखा है। ਯਾਰ ਉਹਨੇ ਲੱਗਿਆ ਸਿਰਫ 2 ਮਿੰਟ ਲਈ ਫਾਟਕ ਬੰਦ ਹੋਣਾ, 2 ਮਿੰਟ ਲਈ ਫਾਟਕ ਬੰਦ ਹੋਣ ਦਾ ਕਿ ਆਪਣਾ ਯਾਮਾ ਟਪਾਉਣ ਡਿਆ 2 ਮਿੰਟ ਬਾਅਦ ਖੋਲੀ ਜਾਣਾ ਸੀ। ਇਹਦਾ ਰਿਸ਼ਤਾ ਵੇਖਣ ਗਏ ਤੇ ਉਹ ਜਦੋਂ ਗਏ ਕਹਿੰਦੇ ਸੌਰੀ ਯਾਰ ਤੂੰ 15 ਮਿੰਟ ਲੇਟ ਹੈ, ਅਸੀਂ ਹੋਰ ਕਰਤਾ ਫਾਟਕ ਪੈ ਗਿਆ। ਵੀ ਫਾਟਕ ਪੈ ਗਿਆ। ਨਹੀਂ ਮੇਰੀ ਗੱਲ ਫਿਰ ਉੱਥੇ ਹੀ ਆ। ਕਿਹੜੀ? ਯਾਰ ਜਦੋਂ ਏਦਾਂ ਦੇ ਐਂਕਰ ਹੋਣਗੇ ਆਹੋ ਅਸੀਂ ਆਲਾ ਸੱਤਾ ਤੇ ਮੁੱਦਾ ਚੁੱਕ ਸਕਾਂਗੇ? ਹੁਣ ਦੱਸੋ ਜਰਾ, ਐਂਕਰ ਦਾ ਸੂਟ ਚੈੱਕ ਕਰੋ, ਹੁਣ ਐਂਕਰ ਦਾ ਤੁਸੀਂ ਸਾਫਾ ਦੇਖਣਾ, ਐਂਕਰ ਦੀ ਚੱਪਲ ਚੈੱਕ ਕਰੋ, ਅੰਗੂਠੇ ਵਾਲੀ ਚੱਪਲ ਪਾਈ ਹੈ। ਮਿੱਠਾ ਜੀ ਗੱਲ ਏਦਾਂ ਸੁਣ ਦਾ ਲਓ ਐਂਕਰ- ਓਏ। ਸੱਚੀ ਹਮਾਮ ਤੇ ਬੈਠਾ ਹੋਵੇ ਸਿਗਰਟ ਬੇਕਦਰੀ ਕਰਦਾ ਤਾਂ ਕੋਈ ਨਹੀਂ, ਤੁਸੀਂ ਬੈਠੇ ਰਹੋ ਘੰਟਾ, ਬੇਟਾ ਸਿਗਰਟ ਨਹੀਂ ਲੈਂਦਾ। ਯਾਰ- ਡੌਨ ਕਾਰਲਸ ਦੀ ਜੁੱਤੀ ਆ ਤੂੰ ਭਾਈ ਨੇ ਆਪ ਪਾਈ ਨਹੀਂ ਅੱਜ 4700 4700 ਰੁਪਏ ਦੀ। ਯਾਰ ਠੀਕ ਹੈ ਅੱਲਾ ਨਾ? ਮਾਫੀ ਦੇਵੇ, 7000 ਰੁਪਏ ਦਾ ਸੂਟ ਆ ਤੇ 3500 ਰੁਪਏ ਸਵਾਈ ਹੈ ਇਹਦੀ। ਯਾਰ ਏਦਾਂ ਦੇ ਹਾਂਜੀ। ਬੰਦੇ ਤੇ 50% ਵਾਲੀ ਸੇਲ ਨਹੀਂ ਹੁੰਦੀ, ਉਹ ਚੋਂ ਲਾਸ਼ ਲੱਭਦੀ ਹੈ। ਠੀਕ ਹੈ ਨਾ? ਆ ਟੋਟਲ 15000 ਰੁਪਏ ਇਸ ਟਾਈਮ ਮੈਂ ਪਾਇਆ ਹੋਇਆ ਵਾ। ਤੇ ਜੇਬੀ ਜੀ ਸੋਨੂੰ ਚੂਰਨ ਆ। ਲੱਟਾ ਫਰੋਲ ਦੇ ਸੱਟਾਂ ਲੱਗ ਜਾਂਦੀ, ਉੱਤੋਂ ਵੱਡੀ ਗੰਢ ਡਿੱਗਦੀ ਥੱਲੇ। ਯਾਰ ਫਾਟਕ ਬੰਦ ਸੀਗਾ, ਉਧਰ ਗਿਆ ਵਾ ਤੇ ਉੱਪਰ ਦੇਖ ਕੇ ਰੋਣ ਦਿਆ। ਇਹਨੂੰ ਵੀ ਆਲਾ ਸਮਾਦ ਜਿਹੜਾ ਨਹੀਂ ਹੁੰਦਾ, ਉਹ ਜਿਹੜੀ ਮਸ਼ੀਨ ਲਾ ਕੇ ਚੈੱਕ ਕਰੀਦਾ। ਇਹ ਲੰਘਣ ਡਿਆ, ਉਹਨਾਂ ਨੇ ਮਸ਼ੀਨ ਲਾਈ ਤੇ ਉਹ ਟੂ 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 ਬੋਲੀ ਜਾਏ ਤੇ ਉਹਨੇ ਸਾਰੇ ਕੱਪੜੇ ਉਹਨੇ ਲਵਾਤੇ, ਸਿਰਫ ਨਿੱਕਰ ਪਾਈ, ਉਹਨੇ ਫੇਰ ਚੈੱਕ ਕੀਤੀ, ਫੇਰ ਬੋਲੀ ਜਾਏ। ਕਹਿੰਦਾ ਭਾਈ ਨੂੰ ਕੁਛ ਵੀ ਨਹੀਂ ਹੈ, ਸਿਰਫ ਅੰਦਰ ਮੁਨਾਫਕਤ ਹੈ ਮੇਰੇ। ਯਾਰ 에어ਪੋਰਟ ਤੇ ਕਿਹਾ, ਕਹਿੰਦਾ ਸਰੀਆ ਜਾਣਾ ਲਾਉ ਨਹੀਂ ਆਇਆ। ਕਹਿੰਦਾ ਕਿੱਥੇ ਸਰੀਆ? ਕਹਿੰਦਾ ਤੇਰੀ ਧੌਣ 'ਚ। ਯਾਰ ਇਹ ਸੱਚੀ ਮੁੱਚੀ ਹੈ ਨਾ, ਆਪਸ ਦੇ ਵਿੱਚ ਮਿਲ ਮਿਲਾ ਕੇ ਨਾ, ਕੋਈ ਵੀ ਕਿਸੇ ਨੂੰ ਸ਼ਿਕਾਇਤ ਹੋਵੇ, ਕਿਸੇ ਨੂੰ ਕੋਈ ਟੈਨਸ਼ਨ ਹੋਵੇ, ਕੋਈ ਪ੍ਰੋਬਲਮ ਹੋਵੇ ਤੇ ਉਹਦਾ ਮੁੱਦਾ ਚੁੱਕਣਾ ਚਾਹੀਦਾ। ਚੁੱਕਣਾ ਚਾਹੀਦਾ। ਠੀਕ ਹੈ ਨਾ? ਹੁਣ ਮੈਨੂੰ ਇੱਕ ਸ਼ਿਕਾਇਤ ਆ, ਆਹਾ ਮਲੇਰੀਏ ਦੀ। ਨਹੀਂ ਮੈਨੂੰ ਇੱਕ ਸ਼ਿਕਾਇਤ ਕੀ ਆ ਕਿ ਅਕਸਰ ਤੁਸੀਂ ਵੇਖਿਆ ਹੋਏਗਾ ਬੰਦਿਆਂ ਦੀ ਆਦਤ ਹੈ, ਇਹ ਅਸੀਂ 4-5 ਜਣੇ ਖਾਣਾ ਖਾ ਰਹੇ ਹਾਂ ਕਿਸੇ ਅੱਛੇ ਹੋਟਲ 'ਚ ਤੇ ਇੱਕ ਬੰਦਾ ਵਿੱਚੋਂ ਐਸਾ ਵਾ ਜਿਹੜਾ ਰਾਤੇ ਦਾ ਬੋਲ ਚੁੱਕੇਗਾ ਤੇ ਉਹਨੂੰ ਮੂੰਹ ਲਾ ਮੂੰਹ ਲੈ, ਤੇ ਘੁੱਟ ਲਾ ਲੇਗਾ ਹਲਕਾ ਵਿੱਚ ਸਪੂਨ ਹੁੰਦਾ। ਇਹ ਬੈਡ ਹੈਬਿਟਸ ਹੈਗੀਆਂ ਨੇ ਨਾ। ਕਿ ਸਾਰਾ ਕੁਝ ਹੀ ਉਹਦਾ ਹੋ ਜਾਂਦਾ ਹੈ। ਉਹ ਰਾਤਾ ਉਹਦਾ ਹੀ ਆ ਫਿਰ। ਠੀਕ ਹੈ ਨਾ? ਫਿਰ ਉਸ ਤੋਂ ਬਾਅਦ ਬੰਦਿਆਂ 'ਚ ਬਹਿ ਕੇ ਬੁਰੀ ਗੱਲ ਆ। ਲੇਕਿਨ ਉਹੀ ਗੱਲ ਨਾ, ਬੰਦਿਆਂ 'ਚ ਬਹਿ ਕੇ ਇੱਥੇ ਪਤਾ ਲੱਗਦਾ ਇਨਸਾਨੀਅਤ ਦਾ, ਇਨਸਾਨ ਦਾ। ਉਹ ਯਾਰ 20 ਰੁਪਏ ਰਾਤੇ ਤੇ ਕਾਹਦੀ ਇਨਸਾਨੀਅਤ ਮੈਂ ਤੈਨੂੰ ਦੱਸਦਾ ਨਾ, ਹੁਣ ਇਹੀ ਅਗਰ ਕੰਮ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਕੋਈ ਵੱਡਾ ਬੰਦਾ ਕਰੇਗਾ ਨਾ ਇਹੀ ਕੰਮ ਰਾਤਾ ਚੁੱਕ ਕੇ, ਉਹਨੇ ਲੈ ਸਮਝਦਾਰ ਬੰਦੇ ਆ, ਇਹ ਹਾਜ਼ਮੇ ਲਈ ਹਮੇਸ਼ਾ ਹਾਜ਼ਮੇ ਲਈ ਪਹਿਲੇ ਇਹ ਹੀ ਕਰਨਾ ਚਾਹੀਦਾ। ਠੀਕ ਹੈ ਨਾ? ਤੇ ਜੇ ਗਰੀਬ ਘਰੇ ਜੇ ਗਰੀਬ ਕਰੇ ਠੀਕ ਹੈ ਨਾ? ਮੈਂ ਤੈਨੂੰ ਦੱਸ ਰਿਹਾ, ਉਹ ਹੁਣ ਵੱਡੀ ਨੈਸਲੇ ਦੀ ਬੋਤਲ ਨੂੰ ਮੂੰਹ ਵੀ ਲਾ ਲੈਂਦਾ, ਪਾ ਕੇ ਪੀਏਗਾ ਤੇ ਉਹਨੂੰ ਕਹੇ ਵੈਰੀ ਗੁੱਡ ਭਾਈ ਜਾਨ। ਭਾਜੀ ਸੋਨਾ ਹੈ, ਸਵੇਰਾ ਰੋਟੀ ਤੋਂ ਪਹਿਲੇ ਤੁਸੀਂ ਖਾਣਾ ਸੋਨਾ ਹੈ, ਐਂਡ ਤੇ ਮਿੱਟੀ ਹੈ, ਦਰਮਿਆਨ 'ਚ ਚਾਂਦੀ ਹੈ। ਹਕਮਤ ਆ। ਤੇ ਇਹ ਜੇ ਹਕਮਤ ਆ। ਅਗਰ ਖੁਦਾ ਨਾ ਖਾਸਤਾ ਕੋਈ ਸਾਡੇ ਵਰਗੇ ਗਰੀਬ ਨੇ ਕੀਤਾ ਹੈ ਨਾ, ਓਏ ਹੋਏ ਤੇ ਬਸ ਉਹਦੀ ਹਰ ਗਈ। ਉਹ ਤੁਹਾਨੂੰ ਉਹਨੇ ਇਹ ਹੋਟਲ ਦੀ ਤੇ ਚੁੱਪ ਰਹੇਗਾ ਕਰੈਕਟਰ, ਤੇ ਜਦੋਂ ਉਹਨੇ ਬਾਹਰ ਨਿਕਲਣਾ ਨਾ ਤੇ ਉਹਨੇ ਸ਼ੁਰੂ ਹੋ ਜਾਣਾ ਯਾਰਾਂ ਦੋਸਤਾਂ ਨੂੰ, ਤੁਹਾਨੂੰ ਤਮੀਜ਼ ਹੀ ਨਹੀਂ ਹੈ, ਦੋਰ ਫਿਰ ਹੁਣ ਰਾਇਤਾ ਚੁੱਕ ਕੇ ਪੀ ਲਿਆ, ਪਾਣੀ ਮੂੰਹ ਲਾ ਲਿਆ, ਤੁਹਾਨੂੰ ਤਮੀਜ਼ ਹੀ ਨਹੀਂ ਹੈ ਬਗੈਰ ਤੇ ਸਾਡੀ ਵੀ ਬਿਸਤੀ ਕਰਾਈ। ਆਹੋ। ਤੇ ਅਕਸਰ ਮਹਿਫਲ ਦੇ ਵਿੱਚ ਕੋਈ ਹਰਕਤ ਵੀ ਹੋ ਜਾਏ ਨਾ ਤੇ ਉਹਨੂੰ ਵੀ ਐਪਰੀਸ਼ੀਏਟ ਕਰਨਾ, ਵੱਡੇ ਬੰਦੇ ਕੋਲੋਂ। ਵੱਡੇ ਬੰਦੇ ਨੂੰ ਐਪਰੀਸ਼ੀਏਟ ਕਰਨਾ ਲੋਕਾਂ ਨੇ, ਮਤਲਬ ਗੈਸਟ ਹਰਕਤ ਮਤਲਬ ਕਿ ਖਾਮੋਸ਼ ਸ਼ੋਰ। ਅੱਛਾ ਤੇ ਉਹਨੂੰ ਕਹਿਣਾ ਭਾਜੀ ਵੈਰੀ ਗੁੱਡ ਭਾਈ ਜਾਨ। ਇਹਦੇ ਨਾਲ ਭਾਈ ਜਾਨ ਨਸਾਮ ਖੁੱਲਦੇ ਨੇ। ਕੋਈ ਐਸੀ ਵੈਸੀ ਗੱਲ ਨਹੀਂ ਭਾਜੀ। ਆ ਸੱਚੀ ਮੁੱਚੀ ਡਾਕਟਰ ਕਹਿੰਦੇ ਨੇ ਯਾਰ ਕਿ ਇਹ ਤੇ ਸ਼ਰਮ ਕੋਈ ਨਹੀਂ। ਤੇ ਜੇ ਅੱਲਾ ਰਹਿਮ ਕਰੇ ਕੋਈ ਮਾੜਾ ਬੰਦਾ ਹਰਕਤ ਕਰ ਦੇ, ਦੇਰ ਕਿਆ ਕਰ ਦਵੇ? ਇਹਨਾਂ ਨੂੰ ਬਹਿਣ ਦੇ ਨਹੀਂ ਪਤਾ। ਕਰਦੇ ਆ ਓਏ ਹੋਏ ਉਹ ਤੇ ਯਾਰ ਜੇ ਮਾੜਾ ਬੰਦਾ ਕਰ ਦੇ ਤੁਹਾਨੂੰ ਕਹਿਣਾ ਉਹਦਾ ਖੁੱਲਾ
ਤਮੀਜ਼ ਹੀ ਨਹੀਂ ਹੈ ਮਹਿਫਲ 'ਚ ਬਹਿਣ ਦੀ। ਭਾਈ ਉਹ ਕਰਕੇ ਦਿਖਾਣਾ ਜਦੋਂ ਉਸਤਾਦ ਜੀ ਪਾਣੀ ਮੰਗਦੇ ਆ ਤੇ ਜਦੋਂ ਕੋਈ ਹੋਰ ਪਾਣੀ ਮੰਗਦਾ। ਨਹੀਂ ਯਾਰ ਮੈਂ ਤਾਂ ਐਸਾ ਕੋਈ ਵੀ ਨਹੀਂ, ਮੈਂ ਤਾਂ ਯਾਰ ਮਜ਼ਾ ਆ ਰਿਹਾ ਅਮੀਰ ਗਰੀਬ। ਮੈਂ ਤਾਂ ਦਿਲੋਂ ਕਹਿੰਦਾ ਵਾ ਯਾਰ, ਸੱਚੀ ਮੁੱਚੀ ਆਪਣੀ ਨਾ ਹਮੇਸ਼ਾ ਵੈਲਿਊ ਬਣਾਓ ਯਾਰ। ਹਾਂ ਆਪਣੇ ਆਪ ਨੂੰ ਇੰਪੋਰਟੈਂਟ ਬਣਾਓ। ਵੈਲਿਊ ਮੈਰੀ ਮੀ ਬਣਾਓ ਆਪਣੀ। ਕਿ ਕਹਿਣ ਦਾ ਮਕਸਦ ਹੈ ਕਿ ਰੋਜ਼ਾਨਾ 1 ਘੰਟਾ ਆਪਣੇ ਆਪ ਨੂੰ ਦਵੋ, 1 ਘੰਟਾ ਆਪਣੇ ਆਪ ਨਾਲ ਮੁਹੱਬਤ ਕਰੋ। ਇਹਨੇ ਡੇਲੀ ਆਪਣੇ ਆਪ ਨੂੰ 1 ਘੰਟਾ ਦੇਣਾ ਸ਼ੁਰੂ ਕੀਤਾ। ਕਿਤੇ ਛੁੱਟੀ ਕੀਤੀ ਤੇ ਆਪਣੇ ਆਪ ਨੂੰ ਪੁੱਛਣ ਡਿਆ ਕੱਲ ਆਇਆ ਨਹੀਂ ਕਿਤੇ ਜੀ। ਕਾਲੂ ਭਾਈ ਆਪਣੇ ਆਪ ਨੂੰ ਘੰਟਾ ਦੇਣ ਲੱਗ ਪਿਆ। ਫਿਰ ਡੇਲੀ 1 ਘੰਟਾ ਦੋ ਆਪਣੇ ਆਪ ਨੂੰ। ਮੈਂ ਇਹਦਾ ਘਰੋਂ ਪਤਾ ਕਰਨ ਗਿਆ ਤੇ ਇਹਦਾ ਆਬੂ ਕਹਿੰਦਾ ਉਹਨੇ ਨਹੀਂ ਆਣਾ ਬਾਹਰ, ਉਹ ਆਪਣੇ ਆਪ ਨੂੰ ਘੰਟਾ ਦੇ ਦਿੰਦੇ ਆ ਵਾ। ਆਹੋ ਸਹੀ ਗੱਲ ਹੈ ਕਿ ਕਮ ਤੋਂ ਕਮ ਆਪਣੇ ਆਪ ਨੂੰ ਘੰਟਾ 1.5 ਘੰਟਾ ਦਵੋ। ਤੁਸੀਂ ਯਾਰ ਸਭ ਤੋਂ ਪਹਿਲੇ ਤੁਸੀਂ ਆਪ ਹੋ। ਓਏ ਇਹ ਤਾੜੀ ਵਾਲੀ ਗੱਲ ਆ। ਯਾਰ ਤੂੰ ਕਰਦੇ ਭਰਾਵਾ, ਤਾੜੀ ਵਾਲੀ ਗੱਲ ਹੈ ਯਾਰ। ਤੁਸੀਂ ਐਂਕਰ ਚੈੱਕ ਕਰੋ, ਕਰਦੇ ਗੱਲਾਂ ਭਰਾਵਾ ਏਦਾਂ ਨਾ। ਫਟਾਫਟ ਤਦਫੀਨ ਤੋਂ 10 ਮਿੰਟ ਪਹਿਲੇ ਵੱਡੀ ਕਬਰ ਤੇ ਨਾ ਕੋਲ ਜਾ ਕੇ ਥੜਦੇ ਪਏ ਨੇ। ਹਾਂ ਕੀ ਬਣਿਆ? ਉਹ ਚਲੋ ਭਾਈ ਗਰਮੀ ਨੇ ਜਾਲ ਕੱਢੀ ਪਈ ਆ। ਆ ਪਾੜੀ ਵਾਲਾ ਕੂਲਰ ਕਿੱਥੇ? 80,000 ਦਾ ਪਰਫਿਊਮ ਲੱਗਾ ਹੀ। ਨਹੀਂ ਪਨ ਫੈਸਲ ਹੈ। ਮੈਂ ਗਿੱਟਿਆਂ ਨੂੰ ਵੇਖ ਕੀ ਆ ਮੇਰੇ। ਤੂੰ ਘਾਟੀ ਚੱਪਲ ਚੱਕ ਐਵੇਂ ਨਹੀਂ ਨਾਲੇ ਫਟੇ ਨਾ ਥੋੜਾ ਨਾਲ ਹੋ ਕੇ ਬਣਾ। ਸੁਣਾ ਕੀ ਬਣਿਆ? ਸਵੇਰੇ ਕਟਾ ਕੀਤਾ ਇੱਥੋਂ ਪੀਲਾ ਵਾ, ਇਹ ਨਹੀਂ ਵਿਕਣਾ। ਆ ਕਹਿ ਕੇ ਨਿਕਲ ਜਾਣਾ। ਇਹ ਮੈਨੂੰ ਸੱਪਾ ਦੇਣੀ ਹੈ। ਸਹੀ ਉਹ ਡੋੜੀ ਆ। ਹਮਾਮ ਤੇ ਜਾਣਾ ਇਦਾਂ ਦੇ ਕਿੱਟੇ ਲੈ ਕੇ। ਭਰਾਇਆ ਕਿੱਥੇ ਆ? ਹੁਣ ਦੱਸੀ ਮੈਂ ਸ਼ਾਹ ਨੂੰ ਚਿੱਟੇ ਫੜਨਾ ਹੀ। ਯਾਰ ਤੇ ਕੋਈ ਸਪੈਸ਼ਲ ਕੰਮ ਨਹੀਂ ਜਿੱਡੇ ਫੜਨੇ ਏ। ਆਪਣੇ ਆਪ ਨੂੰ ਟਾਈਮ ਦੇਣਾ ਸ਼ੁਰੂ ਕੀਤਾ। ਇੱਕ ਦਿਨ ਆਉਣਾ ਨਹੀਂ ਸੀ ਤੇ ਸਿਮ 1 ਤੋਂ ਸਿਮ 2 ਤੇ ਕਾਲ ਕਰਕੇ ਕਹਿੰਦੇ ਮੈਂ ਨਹੀਂ ਆਉਣਾ। ਆਪਣੇ ਆਪ ਨੂੰ ਟਾਈਮ ਦਿੱਤਾ ਹੈ ਤੇ ਸ਼ੀਸ਼ੇ ਕੋ ਖਲੋਗੇ ਆਪਣੇ ਆਪ ਨੂੰ ਫੜ ਕੇ ਚਪੇੜਾ ਮਾਰਨੇ ਆ। ਕੱਲ ਕੀਤੇ ਸੀ ਇਹਨੇ ਆਪਣੇ ਆਪ ਨੂੰ ਟਾਈਮ ਦੇਣਾ ਸੀ ਤੇ ਆਇਆ ਹੀ ਨਹੀਂ। ਤੇ ਆਪਣੇ ਆਪ ਨੂੰ ਫੋਨ ਕਰਕੇ ਕਹਿੰਦੇ ਕਿੱਥੇ ਆ? ਉਹ ਤੂੰ ਹੀ ਆ। ਨਹੀਂ ਆਇਆ ਹੀ ਨਹੀਂ। ਆਪਣੇ ਆਪ ਨੂੰ ਟਾਈਮ ਦੇ ਕੇ ਤੇ ਫੋਨ ਕਰਕੇ ਕਹਿੰਦੇ ਉਹ ਕਿੱਥੇ ਰਹਿ ਗਿਆ ਮੈਂ। ਉਹ ਯਾਰ ਆਪਣੇ ਆਪ ਨੂੰ ਮੈਸੇਜ ਸੈਂਡ ਕਰਕੇ ਕਹਿੰਦਾ ਅੱਜ ਨਾ ਆਏ, ਅੱਜ ਮੈਂ ਸੋਣਾ ਵਾ। ਬਾਕੀ ਯਾਰ ਭਾਈ ਮਿੱਠੇ ਦਾ ਭਰਾ ਇੱਕ ਕਹਣਾ ਸਾਰੇ ਕੰਮ ਸੱਜੇ ਹੱਥ ਨਾਲ ਕਰਦਾ। ਹਾਂ ਕੀ ਆ ਯਾਰ ਸੋਰੇ ਸਾਡੀ ਬੰਦਾ ਨਹੀਂ ਉਹਨਾਂ ਦਾ ਇੱਕ ਭਰਾ ਕਾਣਾ, ਇਹਨੇ ਕਾਣਾ ਕੱਟਤਾ। ਤੇ ਲੋਕਾਂ ਨੂੰ ਕਹਿੰਦਾ ਮੇਰਾ ਭਰਾ ਦਾ ਕੀ ਸੀ। ਯਾਰ ਸੋਰੇ ਦੀ ਸਾਲਗਿਰਾ ਸਾਰੇ ਹੈਪੀ ਬਰਥਡੇ ਟੂ ਯੂ ਕਹਿੰਦੇ ਇਕੱਲੇ ਬੜਕਾ ਮਾਰਦੇ ਆ। ਭਾਈ ਮਿੱਠੇ ਦਾ ਭਰਾ ਇੱਕ ਕਹਣਾ ਵਾ ਤੇ ਮਾੜਾ ਜਿਹਾ ਇਧਰ ਨੂੰ ਹੋਇਆ ਤੇ ਕਹਿੰਦਾ ਓਏ ਆਹ ਕਿਹੜਾ ਇਲਾਕਾ ਵਾ। ਯਾਰ ਸੱਜੇ ਪਾਸੋਂ ਗਾਣਾ ਅੰਮੀ ਅੱਬੂ ਇਕੱਠੇ ਖੜੇ ਤੇ ਕਹਿੰਦਾ ਤੁਸੀਂ ਨਾਰਾਜ਼ ਹੋ। ਨੋਨੀ ਦਾ ਇੱਕ ਭਰਾ ਕਾਣਾ ਵਾ। ਇੰਜ ਕਰਕੇ ਦੁਲਾ ਦੁਲਹਨ ਦੀ ਇੰਟਰਵਿਊ ਤੋਂ ਕਹਿਣਾ ਕੀ ਗੱਲ ਲਾੜਾ ਕੱਲਾ ਹੀ ਆਉਣ ਡਿਆ ਨਾਲ ਤਾਂ ਦੁਲਾ ਦੁਲਹਨ ਵੀ। ਇਹਦਾ ਕਾਣਾ ਭਰਾ ਅੱਧਾ ਅਖਬਾਰ ਪੜ੍ਹ ਕੇ ਉਹਨੂੰ ਕਹਿੰਦਾ ਚੱਲੋ ਕਾਕਾ ਹੁਣ ਇਧਰੋਂ ਤੂੰ ਸੁਣਾ। ਇਹਦਾ ਭਰਾ ਕਿ ਖਾਣਾ ਨਾ ਉਹ ਦੁਬਾਰੇ 2 ਵਜੇ ਨਾ ਬਾਹਰ ਨਿਕਲਿਆ ਤੇ ਸੂਰਜ ਇੱਧਰ ਸੀ। ਕਹਿੰਦਾ ਅੱਜ ਸੂਰਜ ਇੱਧਰ ਨੂੰ ਨਿਕਲਿਆ। ਇਹਦਾ ਇੱਕ ਭਰਾ ਕਾਣਾ ਵਾ। ਉਹ ਖਲੋਤਾ ਨਾਲ ਦੇ ਫਰੂਟ ਚਾਟ ਖਾ ਗਿਆ। ਹਾਂ ਸੁਣਾਓ ਯਾਰ ਇੱਕ ਪੁਰਾਣੀ ਗੱਲ ਆ। ਭਾਈ ਮਿੱਠੇ ਦਾ ਭਰਾ ਇੱਕ ਕਾਣਾ ਵਾ ਆਪਣੀ ਬੁੱਢੀ ਨੂੰ ਕੁੱਟੀ ਜਾ ਕਹਿੰਦਾ ਤੇਰਾ ਦੂਸਰਾ ਕਾਂਟਾ ਕਿੱਥੇ? ਇਹਦਾ ਭਰਾ ਇੱਕ ਕਾਣਾ ਵਾ 에어ਪੋਰਟ ਤੇ ਬੈਠਾ ਕਹਿੰਦਾ ਜਹਾਜ਼ ਦਾ ਇੱਕ ਪਰ ਕਿੱਥੇ? ਯਾਰ ਇਹਦਾ ਭਰਾ ਖਾਣਾ ਨੂੰ ਅੱਜ ਤੱਕ ਇਹੀ ਨਹੀਂ ਪਤਾ ਲੱਗਾ ਕਿ ਵਿਲਨ ਕੌਣ ਆ ਵਿਲਨ। ਅੱਛਾ ਜਿਹੜਾ ਇਹਦਾ ਭਰਾ ਕਾਣਾ ਨਾ ਉਹ ਸਮੋਕਿੰਗ ਵੀ ਕਰਦਾ ਵਾ ਤੇ ਨੱਕ ਨੂੰ ਵੀ ਕਾਣਾ, ਇੱਕ ਨੱਕ ਜੋ ਤੂੰ ਯਾਰ ਭਾਈ ਕੀ ਨਾ ਭਾਈ ਖਾਵਰ ਦਾ ਇੱਕ ਭਰਾ ਕਾਣਾ ਵਾ। ਉਹ ਇਧਰੋਂ ਸਿਗਰਟ ਪੀਣ ਡਿਆ ਤੇ ਇਧਰ ਪਿੱਛੇ ਕਾਣ ਪੀਣ ਡਿਆ। ਇਧਰ ਕਾਲੂ ਦਾ ਇੱਕ ਭਰਾ ਕਾਣਾ ਵਾ। ਉਹਨੂੰ ਕਿਸੇ ਬੰਦੇ ਨੇ ਇੰਨਾ ਕੁੱਟਿਆ ਇਹ ਕੱਖ 'ਚ ਪਾਣੀ ਆਉਣ ਡਿਆ। ਇਹਦਾ ਭਰਾ ਕਾਣਾ ਸੀ ਇਹ ਕੱਖ ਤੋਂ ਨੇਚਾ ਹੀ ਤੇ ਦੋਵੇਂ ਅੱਖਾਂ ਖੁੱਲ ਗਈਆਂ। ਕਾਣਾ ਭਰਾ ਮੈਡੀਕਲ ਸਟੋਰ ਤੇ ਜਾ ਕੇ ਕਹਿੰਦਾ ਅੱਧੀ ਘੋੜੇ ਵਾਲੀ ਟੂਬ, ਅੱਧੀ ਘੋੜੇ ਵਾਲੀ ਟੂਬ ਦੇ ਦੇ ਕਹਿੰਦਾ। ਉਹ ਯਾਰ ਮਤਲਬ ਸਾਈਡ ਕਾਣੀ ਆ, 2 ਸਾਈਡ ਦਾ ਇਸ਼ਾਰਾ ਖੋਲਦਾ ਤੇ ਫੇਰ ਇਹ ਜਾਂਦਾ। ਨਹੀਂ ਯਾਰ ਅਸੀਂ ਤਜ਼ਲੀਲ ਨਹੀਂ ਕਿਸੇ ਦੀ ਕਰ ਰਹੇ। ਸਿਰਫ ਜਸਟ ਫॉर ਜੋਕ। ਇਹਦਾ ਇੱਕ ਭਰਾ ਕਾਣਾ ਵਾ ਇੱਕ ਸਾਈਡ ਤੇ ਇਸ਼ਾਰਾ ਬਲਦਾ ਇੱਕ ਸਾਈਡ ਨੂੰ ਹੱਥ ਦਿੰਦਾ ਬਸ। ਬਾਕੀ ਖਾਵਤ ਸ਼ਾਹ ਜੀ ਤੁਸੀਂ ਆਪ ਫੈਸਲਾ ਕਰਨਾ। ਤੁਸੀਂ 5 ਜਣੇ ਬੈਠੇ ਹੋ। ਇਦਾਂ ਦੇ ਐਂਕਰ ਕੋਈ ਵੀ ਮੁੱਦਾ ਚੁੱਕਣ ਗੱਲ ਪਹੁੰਚਦੀ ਨਹੀਂ ਹੁੰਦੀ। ਓ ਯਾਰ ਆਲਾ ਸਤਾ ਤੱਕ ਯਾਰ ਬੜੇ ਅੱਛੇ ਐਂਕਰ ਨੇ ਉਹ। ਇਹਦਾ ਇੱਕ ਭਰਾ ਕਾਣਾ ਉਹ ਸਿਗਰਟ ਪੀ ਕੇ ਨਾ ਉਹਨੇ ਕਾਣੀ ਅਕਲ ਕੀਤੀ। ਕਹਿੰਦਾ ਸਿਗਰਟ ਕਿੱਧਰ ਗਿਆ? ਤੁਸੀਂ ਕਿੱਥੇ ਚਲ ਗਏ? ਯਾਰ ਇੱਕ ਭਰਾ ਗਾਣਾ ਵਾ ਉਹਦੇ 3 ਬੱਚੇ ਤੁਹਾਨੂੰ ਦੋਵਾਂ ਦਾ ਪਤਾ ਹੀ ਨਹੀਂ ਆ। ਯਾਰ ਕਾਲੂ ਦਾ ਇੱਕ ਭਰਾ ਕਾਣਾ ਸੀਗਾ। ਕਾਲੂ ਦਾ ਇੱਕ ਭਰਾ ਕਾਣਾ ਸੀ। ਉਹਨੂੰ 20 ਸਾਲਾਂ ਬਾਅਦ ਪਤਾ ਲੱਗਾ ਵੀ ਆਪਣੇ ਇੱਥੇ ਸਾਰੇ 1 ਵੇ ਰੋਡ ਨਹੀਂ ਹੈਗਾ 2 ਵੇ ਵੀ ਆ। ਯਾਰ ਨੋਨੀ ਦੇ ਇੱਕ ਭਰਾ ਕਾਣਾ ਸੀਗਾ। ਅੱਧੀਆਂ ਆਪਾਂ ਖੋਲਦੇ ਨਹੀਂ ਸੀ ਮੋਬਾਈਲ ਦੀ।
ਮਿੱਠੇ ਦਾ ਇੱਕ ਭਰਾ ਕਹਣਾ ਉਹ ਲੈਣਾ ਤੇ ਖਲੋਗੇ ਸਿਰਫ ਵੇਖ ਲੈਣ ਨਜ਼ਰੀ ਕਹਿੰਦਾ ਇੱਕ ਲੈਣ ਤੇ ਗੱਡੀ ਕਿੱਦਾਂ ਚੱਲਦੀ। ਇਹਦੇ ਕਾਣੇ ਭਰਾ ਨੇ ਅੱਖ ਮਾਰੀ ਤੇ ਇਦਾਂ ਲੱਗੇ ਜਿਵੇਂ ਅੰਨਾ ਵਾ। ਤੂੰ ਬੰਦ ਹੋ ਗਈ ਲੇਕਿਨ ਯਾਰ ਅਸੀਂ ਸ਼ੁਗਲ ਮੇਲਾ ਕਰਦੇ ਰਹਿੰਦੇ ਆ ਭਾਜੀ। ਇਹਦਾ ਇੱਕ ਕਿ ਭਰਾ ਮੈਂ ਕਾਣਾ ਹਮੇਸ਼ਾ ਇਹੀ ਕਹਿਣਾ ਵਾ ਕਿ ਇਹਦਾ ਇੱਕ ਭਰਾ ਕਾਣਾ ਵਾ, ਕਿਸੇ ਨੇ ਗੱਲ ਕੀਤੀ ਕਹਿੰਦਾ ਯਾਰ ਤੂੰ ਤੇ ਮੇਰੀ ਅੱਖ ਖੋਲਤੀ ਯਾਰ। ਯਾਰ ਯਾਰ ਇਹਦਾ ਇੱਕ ਭਰਾ ਕਾਣਾ ਵਾ ਆ ਬਿਲਕੁਲ ਲਾਗੇ ਅੱਖ ਸੇਕਣਾ ਨਾਰਮਲ ਬੈਠਾ। ਯਾਰ ਇੱਕ ਭਰਾ ਤੂੰ ਹੀ ਨਹੀਂ ਗਾ ਪੈਂਦੇ ਸਾਰੇ ਸਹੁਰੇ ਇੱਧਰ ਭਾਏ ਹੁੰਦੇ ਜਦੋਂ ਜਾਂਦਾ। ਸਾਰੇ ਸਾਰੇ ਯਾਰ ਇਹਦਾ ਇੱਕ ਭਰਾ ਕਾਲਾ ਵਾ ਰੋਟੀ ਖਾਂਦਾ ਅੱਧਾ ਸਾਲਾਂ ਛੱਡ ਦਿੰਦਾ ਬਸ ਜਿਹੜਾ ਨਜ਼ਰ ਆਉਂਦਾ ਉਹੀ ਖਾ ਰਿਹਾ। ਨਹੀਂ ਇਹਦਾ ਇੱਕ ਭਰਾ ਕਹਣਾ ਬੇਗਮ ਨੇ ਰੋਟੀ ਦਿੱਤੀ ਕਹਿੰਦਾ ਮੈਂ ਨਹੀਂ ਅੱਧੀ ਰੋਟੀ ਖਾਣੀ। ਪਰ ਫੈਸਲ ਦਾ ਇੱਕ ਭਰਾ ਕਾਣਾ ਵਾ ਤੂੰ ਬੇਗਮ ਰੋਟੀ ਤੇ ਘੰਟਾ ਬੈਠਾ ਰਹੇ ਸਾਲਾਂ ਨੂੰ ਲਿਆਉਂਗਾ ਤਾਂ ਫੇਰ ਖਾਣੀ ਆ ਕਹਿੰਦੇ ਨਾਲ ਹੀ ਪਿਆ ਵਾ। ਯਾਰ ਇਹਦਾ ਇੱਕ ਭਰਾ ਕਾਲਾ ਵਾ ਆਪਣੀ ਬੁੜੀ ਨੂੰ ਕਹਿੰਦਾ ਲੋਕ ਕੀ ਦੇਖਣ ਨਹੀਂ ਸਾਹਮਣੇ ਭਾਈ ਫੈਸਲ ਤੁਸੀਂ ਮਾਸ਼ਾਅੱਲਾ ਵੜਾ ਲਿਆ ਵਾ ਅਲਹਮਦੁਲਿਲਾ। ਪਹਿਲੀ ਰਾਤ ਜਦੋਂ ਉਸ ਦਿਨ ਉੱਥੇ ਟਿੱਕਾਬਾਜ਼ੀ ਦਾ ਨਿਜ਼ਾਮ ਜਰਾ ਹੈ ਜੋ ਮਰਜ਼ੀ ਕਲਾ ਭਾਈ ਫੈਸਲ ਨੇ ਨਾ ਆਪਣਾ ਸਟੇਟਸ ਵਧਾਉਣ ਡਿਆ ਹੁਣ ਸਾਡੇ ਚੋਂ ਨਿਕਲ ਗਏ ਆ ਸੱਚੀ ਮੈਂ ਅਜ਼ਮਾਇਆ ਵਾ। ਅੱਛਾ ਜੀ ਇਹ ਹੁਣ ਬੈਠਾ ਜਾਣਾ ਵੱਡੇ ਲੋਕਾਂ ਨੂੰ। ਨਹੀਂ 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 ਭਾਜੀ ਤੁਹਾਡਾ ਬੰਦਾ ਮੇਰੀ ਵਾ ਗੱਲ ਤਾਂ ਸੁਣ ਲਓ। 5 ਕਿਲੋ ਛਾਪਰ ਜਾਏਗਾ ਆਉਣ ਦੇ ਘਰ ਆਉਣ ਹਾਂ। ਸਾਹਿਬ 5 ਕਿਲੋ ਛਾਪਰ ਜਾਏਗਾ ਸਖਾਵ ਸਾਹਿਬ ਦੇ ਘਰ। ਉਹ ਭਾਈ ਜਾਨ ਮੈਂ ਤੇ ਕੁਰਬਾਨੀ ਲਈ ਇੱਕ ਜਾਨਵਰ ਲਿਆ ਨਾ ਤੇ ਉਹਨਾਂ ਨੇ 3-3 4-4 ਲਏ ਆ। ਤੁਸੀਂ ਦੇਣਾ ਵੀ ਤਦੇ ਉਹਨਾਂ ਦੇ ਘਰ ਉਹ ਨਹੀਂ ਲੇਕਿਨ ਉਹ ਤਾਂ ਲਾਹੌਰ ਨੇ ਨਾ। ਮੈਂ ਫੈਸਲਾਬਾਦ ਦੀ ਗੱਲ ਕਰਦਾ ਭਾਈ ਜਾਨ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਦਾਵਤ ਹੈਗੀ ਏ ਔਰ ਤੇ ਗੋਸ਼ਤ ਲੈ ਕੇ ਜਾਣਾ ਹੈ ਤੁਸੀਂ। ਐ ਲੈ ਕਿਉਂ ਜੀ ਨਹੀਂ ਔਰ ਜੋ ਯਾਰ ਖਾਣ ਤੁਹਾਨੂੰ ਤਾਂ ਸਮਝਣ ਡਏ ਆ ਵੀ ਤੁਸੀਂ ਯਾਰ ਅਸੀਂ ਘਰ ਕੁਝ ਕਦ ਲੈ ਕੇ ਜਾਣਾ ਵਾ ਖਾ ਉੱਥੇ ਰਾਤ ਨੂੰ ਸੱਚੀ। ਨਿਯਾਮ ਕਰੋ ਹੈ ਚੁਲਬੁਲ ਹੋਵੇ ਮੈਂ ਰਾਤ ਨਹੀਂ ਹੈ ਨਾ ਮੈਂ ਈਦ ਦੀ ਨਮਾਜ਼ ਪੜ੍ਹ ਕੇ ਕਬਰਸਤਾਨ ਜਾਣਾ ਅੱਬੂ ਵੱਲ। ਹਲੋ ਉਸ ਤੋਂ ਬਾਅਦ ਫਿਰ ਵਾਪਸ ਆ ਵਾਪਸ ਕੇ ਗੋਟੋ ਫੜ ਲਿਆ ਦੇਖਣਗੇ ਫਿਰ ਵਾਪਸ ਆ ਕੇ ਮੈਂ ਕੁਰਬਾਨੀ ਕਰਨੀ ਹੈ। ਕੁਰਬਾਨੀ ਕਰਨ ਤੋਂ ਬਾਅਦ ਉਹ ਗੋਸ਼ਤ ਵਗੈਰਾ ਤਕਸੀਮ ਕਰਨਾ ਹੈ। ਫਿਰ ਉਸ ਤੋਂ ਬਾਅਦ ਮੈਂ ਨਿਕਲ ਜਾਣਾ ਆਊਟ ਆਫ ਸਿਟੀ। ਯਾਰ ਘਰ ਕੋਈ ਨਹੀਂ ਜਾਇਆ ਗੋਸ਼ਤ ਲੈਣ। ਯਾਰ ਤੁਸੀਂ ਘੰਟਾ ਖਲੋਤੇ ਰਹਿਣਾ ਭਾਈ ਫੈਸਲ ਨੇ ਆ ਕੇ ਸਿਰਫ ਇਹੀ ਕਹਿਣਾ ਪਰਦਾ ਚੁੱਕੇ ਆਇਆ ਨਹੀਂ ਸਹੇਲ ਹਲੇ ਮੈਂ ਭੇਜਦਾ ਬਸ ਮੁੜ ਭਾਜੀ ਕੇ ਤੁਸੀਂ ਤੁਸੀਂ ਬਾਹਰ ਹੀ ਖਲੋਤੇ ਆ। ਇੱਕ ਮਿੰਟ ਯਾਰ ਮਿੱਠੇ ਭਾਜੀ ਤੁਸੀਂ ਇਹ ਕੰਮ ਨਹੀਂ ਕਿ ਤੁਸੀਂ ਅਸੀਂ ਇਹਨੇ ਕਿੱਥੋਂ ਆਉਣਾ ਝੰਡਾ ਪੀਰੋਂ ਖਾਵਰ ਕਿੱਥੋਂ ਆਏਗਾ ਇਹਨੇ ਕਿੱਥੋਂ ਆਉਣਾ ਯਾਰ ਮੈਂ ਚੱਲ- ਮੱਕੂ ਆਣਿਓ ਕਿੱਦਾਂ ਆ ਜਾਊਂਗਾ ਕਾਹਨੂੰ ਮੈਂ ਤੇ ਮਜ਼ਦੂਰ ਮਾੜਾ ਮਸਕੀਨ ਬੰਦਾ ਕੋਈ ਨਹੀਂ ਯਾਰ ਤੁਸੀਂ ਤਾਂ ਸਲੈਬਟੀਆਂ ਵਾ ਯਾਰ ਹਾਂ। ਇਹ ਬੁੱਗੇ ਹੈਗੇ ਤੁਹਾਡੇ ਘਰ ਜਾ ਕੇ ਗੋਸ਼ਤ ਲੈ ਕੇ ਉਹ ਇਹਨਾਂ ਨੂੰ ਤਾਂ ਲੋਕੀ ਪੂਰਾ ਵਹਿੜਾ ਪੂਰਾ ਊਠ ਨਿਸ਼ਾਵਰ ਕਰਨ ਚਲੋ ਠੀਕ ਹੈ ਭਾਈ ਜਾਨ ਤੁਸੀਂ ਹੱਡੀਆਂ ਦੇਣਾ ਕਿਲੋ ਓਏ ਉਹ ਵੀ ਚਰਬੀ ਵਾਲਾ ਮਿੱਠੇ ਓਏ ਇੱਕ ਚਰਬੀ ਮਿੰਟ ਵਾਲਾ ਯਾਰ ਇੱਕ ਮਿੰਟ ਗੱਲ ਸਾਰਾ ਮੁਕਾਨਾ। ਚਰਬੀ ਵਾਲਾ ਉਹ ਗੱਲ ਮੁਕਾਨਾ। ਰਾਨ ਦੀਆਂ ਬੋਟੀਆਂ ਰਾਨ ਵਾਲਾ ਹਿੱਸਾ ਚਾਹੀਦਾ ਓਏ ਗੱਲ ਮੁਕਾਨੇ ਆ ਤੁਸੀਂ ਨਾ ਆਣਾ ਮਿਹਰਬਾਨੀ ਅਸੀਂ ਇੱਥੇ ਹੀ- ਹੋਣਾ ਵਾ ਲੈ ਮੈਂ ਹੋਣਾ ਚਲੋ ਠੀਕ ਹੋ ਚਲੋ ਗਿਆ ਠੀਕ ਜਿਹੜਾ ਹੈ। ਆਏਗਾ ਆ ਜਾਏ ਜਿਹੜਾ ਨਹੀਂ ਆਣਾ ਯਾਰ ਬਿਸਮਿਲ੍ਲਾ। ਮੈਂ ਤੇ ਯਾਰ ਮੈਂ ਆਪਣੀ ਗੱਲ ਦੱਸ ਰਿਹਾ ਯਾਰ ਅੱਜ ਤੋਂ ਨਾ ਕੁਝ ਸਾਲ ਪਹਿਲੇ ਦੀ ਗੱਲ ਆ। ਜਦੋਂ ਮੈਂ ਇਕੱਠਾ ਕਰਦਾ ਸੀ ਨਹੀਂ ਇਕੱਠਾ ਨਹੀਂ ਸੀ ਯਾਰ ਕਰਦਾ। ਕਾਲੂ ਹੋਣਾ ਨੇ ਬੱਕਰਾ ਇੰਨਾ ਲੇਟ ਕੀਤਾ ਈਦ ਦੇ ਤੀਸਰੇ ਦਿਨ ਬੱਕਰਾ ਕਹਿਣ ਡਿਆ ਅੱਜ ਆਖਰੀ ਦਿਨ ਜੇ। ਉਹ ਦੱਸਣ ਦਿਆ ਹੁਣ ਨਾ ਕੀ ਹੋਇਆ ਮੈਂ ਜਿਸ ਇਲਾਕੇ 'ਚ ਰਹਿਣਾ ਵਾਂ ਤੁਹਾਨੂੰ ਪਤਾ ਹੈ ਕੁਝ ਸਾਲ ਪੁਰਾਣੀ ਗੱਲ ਹੈ ਕਿ ਯਾਰ ਮੈਂ ਨਾ ਈਦ ਦੀ ਨਮਾਜ਼ ਪੜ੍ਹ ਕੇ ਸੁੱਤਾ ਵਾਂ ਤੇ ਜਦੋਂ ਮੈਂ ਦੁਪਹਿਰੇ ਉੱਠਿਆ ਵਾਂ ਤੇ ਬੇਗਮ ਨੂੰ ਮੈਂ ਕਿਹਾ ਕਿ ਯਾਰ ਖਾਣਾ ਤੇ ਲਿਆ ਤੇ ਕੀ ਪਕਾਇਆ ਹੈ? ਉਹਨੇ ਮੈਨੂੰ ਨਾ ਸਬਜ਼ੀ ਦੱਸੀ ਕਿ ਸਬਜ਼ੀ ਬਣਾਈ। ਓਏ ਰੋਣਾ ਹੁੰਦਾ ਯਾਰ ਮੈਂ ਨਹੀਂ ਯਾਰ ਇਹ ਚ ਕੋਈ ਨਹੀਂ ਇਹ ਚ ਸਬਰ ਸਿੱਖੋ ਮੇਰੀ ਸਬਰ। ਉਹ ਭਾਈ ਅਰਸ਼ ਤੇ ਸੁਣ ਲੈ ਮਿੱਠੇ ਕਿਆ ਬਾਤ ਹੈ ਮੇਰੀ ਅਰਸ਼ ਤੇ ਤੁਸੀਂ ਸੁਣ ਬਹਿ ਲੈ ਕੇ ਕਿੱਦਾਂ ਲੋਕਾਂ ਨੂੰ ਸਬਰ ਦੱਸ ਮੇਰੀ ਸਬਰ ਤੇ ਗੱਲ ਕਰੋ ਯਾਰ। ਸੁਣ ਲਓ। ਅਸੀਂ ਵੱਡੀ ਤੇ ਆਂਡੇ ਟਿੱਕੀਆਂ ਖਾਧੀਆਂ ਮੈਂ ਹਾਏ ਤਲੇ ਨਾਲ ਹਾਏ ਖਾਧੇ ਉਹ ਭਰਾਵਾ ਜਸਟ ਮਿੰਟ ਮੇਰੀ ਗੱਲ ਤੇ ਸੁਣ ਲੈ। ਕੱਖ ਵੀ ਨਹੀਂ ਇਹਨੇ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਅਸੀਂ ਨਾ ਮੈਂ ਉਹ ਸਾਡੇ ਨਾਲ ਦੇ ਹਮਸਾਏ ਨੇ ਬਾਜੀ ਹੋਰੀ ਮੈਂ ਕਿਹਾ ਬਾਜੀ ਥੋੜਾ ਗੋਸ਼ਤ ਦੇ ਵੇਖ ਕਹਿੰਦੀ ਵੀਰੇ ਕਿਤੋਂ ਆਇਆ ਹੀ ਨਹੀਂਗਾ। ਹਾਏ ਓਏ ਤੂੰ ਯਕੀਨ ਕਰ ਕਿ ਮਹੱਲੇ ਦੇ 4 ਘਰ ਜਿਨ੍ਹਾਂ ਨਾਲ ਮੇਰੀ ਫਰੈਂਕਨੈਸ ਸੀ ਨਾ ਜਿਨ੍ਹਾਂ ਦੇ ਘਰ ਵੀ ਮੈਂ ਚਲਾ ਜਾਂਦਾ ਆ ਵੀ ਜਾਂਦਾ ਕਿਤੇ ਵੀ ਗੋਸ਼ਤ ਨਹੀਂ ਸੀ ਹੈਗਾ। ਫਿਰ ਮੈਂ ਇੱਕ ਜਗ੍ਹਾ ਤੇ ਫੋਨ ਕੀਤਾ ਮੇਰਾ ਇੱਕ ਦੋਸਤ ਹੈਗਾ ਉਹਨੇ ਵਸੀਮ ਭਾਈ। ਦੱਸਿਆ ਈਦ ਤੇ ਕੱਲ ਮੈਂ ਫਿਰ ਵਸੀਮ ਭਾਈ ਨੂੰ ਫੋਨ ਕੀਤਾ ਅੱਲਾ ਉਸ ਬੰਦੇ ਦੀ ਜ਼ਿੰਦਗੀ ਕਰੇ ਗੱਡੀ ਭਰ ਕੇ ਲਿਆਇਆ ਗੋਸ਼ਤ ਦੀ ਡਿੱਗੀ ਵੀ ਭਰੀ ਸੀਟਾਂ ਵੀ ਭਰੀਆਂ ਅਗਲੀ ਸੀਟ ਵੀ ਭਰੀ ਕਮ ਤੋਂ ਕਮ 2 ਵੇੜੇ ਲੈ ਕੇ ਆਇਆ ਤੇ ਮੈਂ ਆਪਣੇ ਪੂਰੇ ਮਹੱਲੇ 'ਚ ਤਕਸੀਮ ਚਾਰ ਕੀਤਾ। ਘਰਾਂ ਚ 2 ਵੜੇ ਯਾਰ ਨਹੀਂ ਇਹਨਾਂ ਨਹੀਂ ਨੇ ਸਾਰੇ ਇਲਾਕੇ ਦੇ ਵਿੱਚ ਤਕਸੀਮ ਕੀਤਾ ਇਹਨਾਂ ਨੇ ਹਰ ਜਗ੍ਹਾ ਤੋਂ ਗੋਸ਼ਤ ਦਾ ਫੋਨ ਕਰਕੇ ਪੁੱਛ ਲਿਆ। ਇੱਕ ਸਿਆਣੇ ਬੰਦੇ ਨੇ ਫੋਨ ਕੀਤਾ ਉਹ ਕਹਿੰਦਾ ਭਾਈ ਛੋਟੀ ਈਦ ਤੇ ਕੌਣ ਕਰਦਾ ਕਰੋ। ਨਹੀਂ ਮੈਂ ਤੁਹਾਨੂੰ ਜੈਨਮਨ ਕਹਿ ਰਿਹਾ ਕਿ ਮੈਂ ਫਸਟ ਡੇ ਨਾ ਇਸ ਤੋਂ ਕਰਦਾ ਹਾਂ ਯਾਰ ਫਸਟ ਡੇ ਕਰੀ ਚਲੋ ਮਸਲਾ ਵੈੜੇ ਚ ਹੋਵੇ ਕੋਈ 1.5 ਮਨ ਹੋ ਜਵੇ ਜਾਂ ਉਹ ਤੋਂ ਉੱਤੇ ਹੀ ਹੋ ਜਵੇ ਲੇਕਿਨ ਸਾਡਾ ਹੱਕ ਬਣਦਾ ਟੀਮ ਦਾ ਹੱਕ ਬਣਦਾ ਵਾ ਕਾਲੂ ਨੇ ਇੱਕ ਅਸੂਲ ਰੱਖਿਆ ਸ਼ੁਰੂ ਤੋਂ 8 ਮਣ ਦਾ ਵੈੜਾ ਨਹੀਂ ਹੈਗਾ 10 ਮਣ ਦਾ ਵੈੜਾ ਵਾ ਭਾਈ 5 ਕਿਲੋ ਮੈਂ ਲੈਣ ਆ ਜਾਣਾ ਈਦ ਦੇ ਵੇਲੇ। ਪਾਕ ਉਹ 5 ਪਰਵਰਦੀਗਾਰ ਦੇ ਦੇਣਾ ਵਾ ਰਿਜ਼ਕ ਤੈਨੂੰ 5 ਕਿਲੋ ਵੀ ਦੇ ਦੇਣਾ ਵਾ ਇੱਕ ਅਸੂਲ ਰੱਖਿਆ ਖਾਵਰ ਸ਼ਾਹ ਜੀ ਮੈਂ ਸਾਰੇ ਭੈਣਾਂ ਭਰਾਵਾਂ ਨੂੰ ਕਿਹਾ ਵਾ ਕਿ ਭਾਜੀ ਦੇ ਕੇ ਪਕਾਈ ਦੀ ਆ
10 ਕਿਲੋ ਦੇ ਪਕੜੇ 12 ਸਾਰੇ ਇੱਥੇ ਆ ਕੇ ਖਤਮ ਚ ਖਾਓ ਉਹ ਬੱਕਰੇ ਚੋਂ ਨਿਕਲਦਾ ਕਿੰਨਾ ਕਾ ਨਹੀਂ ਮਿੱਠੇ ਨਾਲੇ ਨਾਲੇ ਇਕੱਠੇ ਵੀ ਹੋ ਜਾਂਦੇ ਨੇ। ਆਹੋ ਇਕੱਠੇ ਨਾਲੇ ਇੱਕ ਸਾਰੇ ਟੀਮ ਵਾਸਤੇ ਪਾਵਾ ਲੈ ਕੇ ਆਓ ਜਿਹੜੇ ਚਾਰ ਪਾਵੇ ਆ ਵੰਡਦੇ ਹੋ ਪਾਵਾ 4 ਹਮਸ਼ੀਰਾਂ ਨੇ ਉਹਨਾਂ ਦੀ ਮਾਸ਼ਾਅੱਲਾ ਇੱਕ ਪਾਵਾ ਹਲੇ ਘਟਣ ਡਿਆ ਵਾ ਇੱਕ ਭਰਾ ਨੇ ਮੰਗ ਲਿਆ 3 ਭੈਣਾਂ ਨੇ ਹਮਸ਼ੀਰਾ ਮੰਗ ਲਿਆ ਚਲੋ ਕੋਈ ਗੱਲ ਨਹੀਂ ਦੇ ਦਾਂਗੇ ਜਿਹਦੀ ਇਹਨਾਂ ਦਾ ਕਿਸਮਤ ਚ ਚਾਹੀਦਾ ਹੋਇਆ 6 ਪਾਵਿਆਂ ਵਾਲਾ ਬੈੜਾ ਹਾਂ ਉਹ ਚਾਹੀਦਾ ਆ ਉਸੇ ਪੂਰਾ ਹੋਣਾ ਵਾ ਬਿਲੀਅਰਡ ਉਹ ਤੁਸੀਂ ਰੱਖ ਲੈਣਾ ਨਾ ਤੁਸੀਂ ਸਾਡੇ ਰੱਖ ਲੈਣਾ ਵਾਰੀ ਵਾਰੀ ਚਲੋ ਕੋਈ ਗੱਲ ਨਹੀਂ ਹਾਂ ਬੱਚਾ ਸਾਰਾ ਧਮੋਕਾ ਹੀ ਆ ਇਹ ਗੱਲਬਾਤ ਹੀ ਆ ਸੀਨੇ ਦਾ ਗੋਸ਼ਤ ਮੈਂ ਲੈਣਾ ਵਾ ਅੱਛਾ ਸੀਨੇ ਦੇ ਵਿੱਚ ਚਾਂਪਾਂ ਜਿਹੜੀਆਂ ਹੱਡੀਆਂ ਨਾ ਉਹ ਮੈਂ ਲੈਣੀ ਇਹਦਾ ਇਹਨਾਂ ਨੇ ਕਿਹਾ ਵੀ ਜਿਹਨੂੰ ਜਿਹੜਾ ਹਿੱਸਾ ਚਾਹੀਦਾ ਆ ਕੇ ਨਿਸ਼ਾਨ ਲਾ ਦੇਵੇ ਵਹਿੜਾ ਸਾਲਾ ਕਾਲਾ ਹੋਇਆ ਪਿਆ ਇਹਨਾਂ ਦੇ ਭਰਾ ਸ਼ੈਣੀ ਥੋੜੇ ਚੁੱਕ ਕੇ ਫਿਰਦੇ ਆਪਣਾ ਆਪਣਾ ਛਿੱਲਣ ਦੇ ਉਹ ਤਾਂ ਝਰੀਆਂ ਮਾਰੀਆਂ ਪਈਆਂ ਉਹਨਾਂ ਨੇ। ਇਹਨੇ ਵਹਿੜੇ ਨੇ ਕਿਹਾ ਰਾਤੀ ਮੈਨੂੰ ਇਧਰੋਂ ਕੋ ਲਾਉਣ ਡਿਆ ਸੀ ਓਏ ਜਾ ਯਾਰ ਇਹਨਾਂ ਘਰ ਪਰੋਣਾ ਆ ਗਿਆ ਤੇ ਉਹ ਬੇੜਾ ਪੁੱਛਣ ਡਿਆ, ਇਹਨੂੰ ਵੀ ਗੋਸ਼ ਦੇਣਾ ਭਾਈ ਕਾਲੂ ਨੇ ਨਾ ਆਓ ਇੱਕ ਬੰਦੇ ਨੂੰ ਕਿਹਾ ਭਾਜੀ ਸੀਰੀ ਮੈਨੂੰ ਦੇਣਾ ਉਹ ਕਹਿੰਦੇ ਭਾਈ ਲੰਕਾ ਵੀ ਤੈਨੂੰ ਹੀ ਦਾਂਗੇ। ਹਾਂ ਸ੍ਰੀਲੰਕਾ ਬਰੀਕ ਗੱਲ ਸੀਗੀ ਭਾਜੀ ਕਿਹਦੇ ਐਪ ਨਹੀਂ ਕੀਤੀ ਹੋਇਆ ਚਵਲਾ ਕਿਹਦੇ ਆ ਜਾ ਯਾਰ ਤਾੜੀਆਂ ਤਾਂ ਮਾਰ ਗੱਲ ਹੋ ਜਾ ਕਹਿੰਦਾ ਭਾਜੀ ਸਰੀ ਦੇ ਯੋ ਨੇ ਇਹਦੇ ਮੋਬਾਈਲ 'ਚ ਕਰਤੀ ਐਪ ਕਰਤੀ ਉਹਨੇ ਯਾਰ ਕੱਟੀ ਸਿਰੀ ਨੂੰ ਰੈਸ ਪੁੱਛੀ ਜਾ ਰਿਹਾ ਯਾਰ ਇਸਲਾਮਾਬਾਦ ਜਾਣਾ ਯਾਰ ਇਹਨਾਂ ਗੋਸ਼ਤ ਇਕੱਠਾ ਕਰਕੇ ਤੇ ਘਰ ਥੋੜੀ ਜਿਹੀ ਦਾਲ ਪਕਾਈ ਹੋਈ ਸਾਨੂੰ ਕਿੱਥੇ ਇਕੱਠਾ ਆਇਆ ਮੈਂ ਉੱਥੇ ਹੀ ਆ ਸੱਚੀ ਜਾਂ ਤਾਂ ਮਜ਼ਾ ਆਵੇ ਯਾਰ ਇਹ ਜਿਹੜੇ ਚਿਹਰੇ ਆ ਇਹ ਲੋਕਾਂ ਦੇ ਡਿਪਰੈਸ਼ਨ ਦਾ ਇਲਾਜ ਆ ਹਾਏ। ਲੋਕਾਂ ਦੇ ਵਾਸਤੇ ਖੁਸ਼ੀ ਦਾ ਵਾਇਸ ਬਣਦੇ ਆ ਬਿਲਕੁਲ। ਲੋਕਾਂ ਨੂੰ ਇਹਨੇ ਬਿਮਾਰੀਆਂ ਚੋਂ ਕੱਢਿਆ ਮਿੱਠੇ ਹਾਏ ਹਾਏ ਯਾਰ ਸਹੀ ਗੱਲ ਆ ਉਹ ਮੈਨੂੰ ਤਾਂ ਓਏ ਖਿਆਲ ਤਾਂ ਮੈਂ ਕਿਆ? ਮਸਕੀਨ ਬੰਦਾ ਉਹ ਮੈਂ ਤਾਂ ਯਾਰ ਟਿੱਕੀ ਨਾ ਵੀ ਖਾ ਕੋਈ ਉਹਨਾਂ ਨੂੰ ਕਹਿਣ ਘਰੋਂ ਆ ਕੇ ਗੋਸ਼ਤ ਲੈ ਜਾਣਾ ਯਾਰ ਕਿਆ ਜ਼ਰਾਫਾ ਕਰਨ ਲੱਗੇ ਤੁਸੀਂ ਯਾਰ ਮਿੱਠੇ ਨੇ ਸੱਚੀ ਮੁੱਚੀ ਮਿੱਠੇ ਨੇ ਅੱਜ ਪਹਿਲੀ ਵਾਰੀ ਜ਼ਿੰਦਗੀ 'ਚ ਗੱਲ ਚੰਗੀ ਕੀਤੀ ਜਿਹੜੀ ਮੈਨੂੰ ਲੱਗੀ ਏ ਅੱਗੇ ਵੀ ਦੋ ਕਿ- ਗੱਲਾਂ ਲੱਗੀਆਂ ਤੀਸਰੀ ਕਿ ਯਾਰ ਇਹ ਚਿਹਰੇ ਜਿਹੜੇ ਹੱਸੀਆਂ ਵੰਡਦੇ ਮੁਸਕਰਾਹਟਾਂ ਵੰਡਦੇ ਮੈਂ ਇਹੀ ਨਹੀਂ ਕਿ ਉਹ ਸ਼ੇਰ ਸੀ ਨਾ ਮੈਂ ਤੁਹਾਨੂੰ ਕਿਹਾ कि पर्दा गिरते ही चले जाते हैं तमाशा ही ਆਹੋ बहुत रोते हैं लोगों को हंसाने वाले ਓਏ ਹੋਏ ਤੇ ਫਨਕਾਰ ਇੰਨਾ ਪਰੇਸ਼ਾਨ ਹੁੰਦਾ ਹੈ ਆਪਣੀ ਨਿੱਜੀ ਲਾਈਫ ਦੇ ਵਿੱਚ ਹੋਰ ਉਹਨੂੰ ਪਰੇਸ਼ਾਨੀਆਂ ਹੁੰਦੀਆਂ ਲੇਕਿਨ ਉਹਦੀ ਕੋਸ਼ਿਸ਼ ਹੁੰਦੀ ਏ ਕਿ ਯਾਰ ਹਾਸੇ ਵੰਡੀਏ ਭਾਵੇਂ ਕੋਈ ਵੀ ਲਿੰਕ ਫੜ ਲਵੇ ਇਧਰੋਂ ਫੜ ਲਵੇ ਇਧਰੋਂ ਕਿਉਂਕਿ ਅਸੀਂ ਸਾਰਾ ਫਿਲਮ ਹੀ ਕਰਦੇ ਆ ਤੇ ਲਿੰਕ ਨੂੰ ਫੜ ਕੇ ਕਿਤੋਂ ਜੋੜਦੇ ਆ ਕਿ ਇਹਨਾਂ ਨੂੰ ਪਸੰਦ ਆਵੇ ਸਾਡੇ ਜੁਗਨੂਆਂ ਨੂੰ ਸਾਡੀਆਂ ਮੁਹੱਬਤਾਂ ਤੇ ਦੌਲਤ ਨਾਲ ਇਨਸਾਨ ਜ਼ਿੰਦਾ ਹੈ ਠੀਕ ਹੈ ਨਾ ਉਹ ਭਾਈ ਅੱਜ ਕੱਲ ਦੇ ਫਨਕਾਰ ਨਹੀਂ ਹੋ ਰਹੇ ਅੱਜ ਕੱਲ ਦੇ ਫਨਕਾਰ ਸ਼ੋਅ ਕਰਨ ਤੋਂ ਬਾਅਦ ਬਿਲੀਅਨ ਕਲੱਬ ਚ ਲੱਭਦੇ ਨਹੀਂ ਮੈਂ ਸਿਰਫ ਇੰਨਾ ਹੀ ਕਹਾਂਗਾ ਸਾਰਿਆਂ ਭਰਾਵਾਂ ਨੂੰ ਕਿ ਸਭ ਤੋਂ ਪਹਿਲੇ ਆਪਣੀ ਗ੍ਰਿਫਤ ਮਜ਼ਬੂਤ ਰੱਖੋ ਚਲੋ ਜੀ ਓਏ ਅਲਫੀ ਪਾ ਲਓ ਗ੍ਰਿਫਤਾਂ ਦੇ ਵਿੱਚ ਗ੍ਰਿਫਟ ਕੀ ਬਾਕੀ ਚੇਅਰ ਲਿਫਟ 'ਚ ਸ਼ੋਅ ਕਰਨਾ ਨਹੀਂ ਆਪਣੀ ਗ੍ਰਿਫਤ ਮਜ਼ਬੂਤ ਰੱਖੋਗੇ ਨਾ ਇਹਨਾਂ ਦਾ ਬੱਕਰਾ ਤਾਂ ਨੂੰ ਦੇਖਣ ਦੇ ਤੇ ਅੰਦਰ ਰੌਲਾ ਪਾਤਾ ਕਹਿੰਦਾ ਉਹ ਸ਼ਿਕਾਇਤਾਂ ਲਾਉਂਦੇ ਆਸਟ੍ਰੇਲੀਆ ਲਈ ਜਹਾਜ਼ ਤੇ ਟਿਕਟ ਬੁੱਕ ਕਰਾਉਣ ਗਿਆ ਵਾ ਉਹ ਕਹਿੰਦੇ ਜਹਾਜ਼ ਫੁੱਲੇ ਕਹਿੰਦਾ ਮੈਨੂੰ ਫੱਟੇ ਦੀ ਦੇ ਦਿਓ ਟਾਪੇ ਤੇ ਬਹਿ ਜਾਗਾ ਯਾਰ ਤੁਹਾਨੂੰ ਮੈਂ ਸਹੀ ਦੱਸਾਂ ਸਾਡੇ ਘਰ ਨਾ ਪਿਛਲੇ ਤੋਂ ਪਿਛਲੇ ਸਾਲ ਬੱਕਰਾ ਅਸੀਂ ਕੀਤਾ ਜ਼ਿਬਾ ਤੇ ਬੱਕਰਾ ਨਾ ਮੇਰੀ ਅੰਮੀ ਨੇ ਮੰਜੀ ਨਾਲ ਬੰਨਤਾ ਤੇ ਮੰਜੀ ਤੇ ਬਹਿ ਗਏ ਤੇ ਮੇਰੀ ਅੰਮੀ ਨੂੰ ਘਰ ਕੋ ਕੰਮ ਪਿਆ ਮੰਜੀ ਤੋਂ ਉੱਠ ਕੇ ਘਰ ਗਏ ਤੇ ਬੱਕਰੇ ਨੇ ਦੇਖਿਆ ਮੰਜੀ ਖਾਲੀ ਤੇ ਬੱਕਰੇ ਨੇ ਦੌੜ ਲਾਤੀ ਉਹ ਗਲੀ ਦੇ ਵਿੱਚ ਵੱਜਦਾ ਆਂਡਿਆ ਮੰਜਾ ਫੜ ਨਾਲ ਮੰਜਾ ਵੀ ਨਾਲ ਮੰਜਾ ਵੀ ਖਿੱਚ ਕੇ ਲੈ ਗਿਆ ਨੁੱਕਰ ਤੇ ਇੱਕ ਮੁੰਡਾ ਕਹਿੰਦਾ ਲਓ ਜੀ ਨੋਨੀ ਜੀ ਬੱਕਰੇ ਨੂੰ ਪਤਾ ਲੱਗ ਗਿਆ ਘਰ ਮਰਾਸੀਆਂ ਨਹੀਂ ਬਹਰਹਾਲ ਸੱਚੀ ਦਿਲੀ ਦੁੱਖ ਹੋਇਆ ਯਾਰ ਇਹ ਚਿਹਰੇ ਗਮ ਦੂਰ ਕਰਨ ਵਾਲੇ ਆ ਚਿਹਰੇ ਸਾਰੇ ਯਾਰ ਵਾਕਈ ਯਾਰ ਓਏ ਮਿੱਠੇ ਦੀ ਆ ਗੱਲ ਕਸਮੇ ਮੈਨੂੰ ਇਹ ਜ਼ਿੰਦਗੀ 'ਚ ਪਹਿਲੀ ਵਾਰੀ ਚੰਗੀ ਲੱਗੀ ਦਾਰਸ਼ ਨੂੰ ਕਹਿੰਦੇ ਓਏ ਮੇਰਾ ਘਰ ਆ ਕੇ ਗੋਸ਼ਤ ਲੈ ਜੀ ਓਏ ਯਾਰ ਬੇਸਿਕ ਤੌਰ ਤੇ ਨਾ ਮੇਰੀ ਗੱਲ ਤੇ ਵੈਜੀਟੇਰੀਅਨ ਆ ਦੱਸ ਯਾਰ ਅੱਲਾਹ ਪਾਕ ਇਹਨਾਂ ਨੂੰ ਜ਼ਿੰਦਗੀਆਂ ਤੰਦਰੁਸਤੀਆਂ ਦੇਵੇ ਬੇਸਿਕ ਤੌਰ ਤੇ ਨਾ ਮੈਂ ਬਿਜ਼ੀ ਆ ਯਾਰ ਫਸਟ ਡੇ ਮੈਂ ਬਹੁਤ ਬਿਜ਼ੀ ਆ ਯਾਰ ਭਾਈ ਫੈਸਲ ਤੁਹਾਡਾ ਵੈੜਾ ਕਿੰਨੀ ਗੱਲ ਸੁਣਦਾ ਤੁਹਾਡੀ ਇਹਨਾਂ ਦੱਸੋ ਡਿੰਪਲਾਂ ਵਾਲਾ ਵੈੜਾ ਵਾ ਉਹ ਹੱਸਦਾ ਡਿੰਪਲ ਬਣਦੇ ਮੈਂ ਬਾਕੀ ਵੈਸੇ ਪਾਣ ਮੈਂ ਤੁਹਾਨੂੰ ਰਿਕੁਐਸਟ ਕਰਾਂਗਾ ਪਾਣ ਫੈਸਲ ਇਹ ਜਿਹੜਾ ਤੁਸੀਂ ਇੱਕ ਆਪਣੇ ਅੰਦਰ ਹੀ ਹਲਕਾ ਜਿਹਾ ਫਰਕ ਜਿਹਾ ਪਾ ਲੈਣਾ ਓ ਯਾਰ ਚਿਹਰੇ ਹਾਏ ਇਹ ਚਿਹਰੇ ਉਹ ਲੋਕ ਆ ਜਦੋਂ ਘਰੋਂ ਨਿਕਲਦੇ ਨੇ ਪਿੱਛੋਂ ਆਵਾਜ਼ਾਂ ਆਉਂਦੀਆਂ ਆ ਜਾ ਰਿਹਾ ਕਾਲੂ ਸ਼ਹਜ਼ਾਦਾ ਆ ਜਾ ਰਿਹਾ ਦਾਨਿਸ਼ ਫਰਕਾਰ ਆ ਜਾ ਰਿਹਾ ਨੋਨੀ ਫਾਰਕ ਇਹ ਆਵਾਜ਼ਾਂ ਹੁੰਦੀਆਂ ਤੇ ਤੁਸੀਂ ਉਹਨਾਂ ਨੂੰ ਕੀ ਕਹਿੰਦੇ ਯਾਰ ਭਾਵੇਂ ਜੂਨੀਅਰ ਆ ਜੋ ਜਿੱਦਾਂ ਦਾ ਮਰਜ਼ੀ ਇਹ ਤੁਹਾਡੇ ਲਫ਼ਜ਼ ਚ ਬਣੇ ਉਹ ਘਰ ਆ ਕੇ ਗੋਸ਼ਤ ਲੈ ਜਾਓ ਓਏ ਹੋਏ ਆ ਦਿਲ ਉੱਟਾ ਸਾਡਾ ਹਨੀ ਲਬੇਲਾ ਸਾਨੂੰ ਕਹਿ ਸਕਦੇ ਹੋ ਕਿ ਘਰ ਆ ਕੇ ਗੋਸ਼ਤ ਲੈ ਜਾਓ ਹੋਏ ਇਸ ਬੱਚੇ ਦਾ ਤੁਸੀਂ ਕਿਉਂ ਨਹੀਂ ਮੈਨੂੰ ਪਤਾ ਪਾਤਾ ਫਿਰ ਯਾਰ ਮਿੱਠੇ ਕੀ ਬਾਤ ਹੈ ਯਾਰ ਸੱਚੀ ਮੁੱਚੀ ਯਾਰ ਅੱਜ ਜ਼ਿੰਦਗੀ 'ਚ ਪਹਿਲੀ ਵਾਰੀ ਗੱਲ ਓ ਯਾਰ ਚੰਗੀ ਛੇਵੀਂ ਸੱਤਵੀਂ ਗੱਲ ਆ ਯਾਰ ਜਿਹੜੀ ਮੈਨੂੰ ਚੱਕੀ ਲੱਗੀ ਯਾਰ ਮਿੱਠੇ ਸੁਭਾਨ ਅੱਲਾ ਯਾਰ ਕੀ ਬਾਤ ਅੱਲਾ ਨੂੰ ਖੁਸ਼ ਰੱਖੇ ਖਬਰਦਾਰ ਤੁਸੀਂ ਇਹ ਤਾਂ ਨਹੀਂ। ਭਰਾ ਲਾਉਣਾ ਦੇਗ ਪਕਾਉਣੀ ਹਦਾਇਤ ਲਈ ਅਚਾਰ ਗੋਸ਼ਤ ਮਸਾਲਾ ਪੂਰਾ ਲਬਰੇ ਤੁਸੀਂ ਕੁਝ ਨਹੀਂ ਕਰਨਾ ਦੋ ਨਾਨ ਆਪਣੇ ਲਿਆਉਣੇ ਆ ਹੈ ਜੋਗ ਦਰ ਜੋਗ ਲੇਕਿਨ ਫਿਰ ਵੀ ਉਹਦੇ ਨਾਲ ਆਫਰ ਠੀਕ ਆ ਹਾਂ ਨਾਲ ਤੁਹਾਨੂੰ ਹਲਕੀ ਜਿਹੀ ਸਪਰੈਡ ਪਲਾਈ ਜਾਏਗੀ ਔਰ ਮਜ਼ਾ ਆਏਗਾ ਲੱਤਾਂ ਤਾਂ ਖੜੀਆਂ ਕਰਕੇ ਭਾਈ ਬਾਬਰ ਨੇ ਬਣਾ ਦੇਖਦੇ ਬਸ ਠੀਕ ਆ ਫਿਰ ਚਲੋ ਠੀਕ ਹੈ ਯਾਰ ਭਰਾਵਾ ਮਟਨ ਦੀ ਮੈਂ ਤੇ ਇਹੀ ਕਹਾਂਗਾ ਕਿ ਮੁਹੱਬਤਾਂ ਵੰਡੋ ਪਿਆਰ ਵੰਡੋ
ਇੱਕ ਦੂਸਰੇ ਦੇ ਨਾਲ ਗੋਸ਼ਤ ਵੀ ਵੰਡੋ ਗੋਸ਼ਤ ਵੀ ਵੰਡੋ ਤੇ ਗ੍ਰਿਫਤ ਮਜ਼ਬੂਤ ਰੱਖੋ। ਬਸ ਮੈਂ ਤਾਂ ਸਿਰਫ ਇੰਨਾ ਹੀ ਕਹਾਂਗਾ ਭਰਾਵਾ। ਬਾਕੀ ਤੇ ਉਹ ਮਿੱਠੇ- ਸਫਾਈ ਵਾਲਾ ਜਿਹੜਾ ਸੀਨ ਕੀ ਚਲਾਇਆ ਸਾਨੂੰ ਵਿਚਲੀ ਗੱਲ ਦੱਸ ਦਿਓ ਉਹ ਤੁਹਾਡੀ। ਸਫਾਈ ਵਾਲਾ ਚੀਜ਼ ਪਤਾ ਹੈ ਵਾ ਯਾਰ, ਮੈਨੂੰ ਨਾ ਗੇਮ ਮੇਰਾ ਨਾ ਤੁਸੀਂ ਸਾਥ ਦੇਣਾ ਯਾਰ, ਮੈਨੂੰ ਨਾ ਅੱਛਾ, ਥੋੜੇ ਜਿਹੇ ਏਦਾਂ ਦੇ ਪੈਸੇ anchor ਚਾਹੀਦੇ ਨੇ ਉਸਤਾਦ ਦੇ ਕੋਲੋਂ। ਆ ਲੈ ਇਦਾਂ ਦੇ ਐਂਕਰ ਕੋ ਕਾਮੇਡੀ ਵਾਲੀ ਗੱਲ ਕੋਈ ਨਾ ਹੋਵੇ ਤੇ ਰੋਣ ਵਾਲੇ ਪਾਸੇ ਆ ਜਾਂਦੇ। ਪਤਾ ਹੈ ਮਾਂ ਕਾ ਕਿਆ ਰੁਤਬਾ ਹੈ ਯਾਰ ਸਹੀ ਗੱਲ ਹੈ ਮਿੱਠੇ ਗੱਲ ਸੁਣੀ ਆ ਹੁਣ ਉਹਨਾਂ ਦੀ, ਉਹ ਸਫਾਈ ਵਾਲੀ ਗੱਲ ਸੁਣੀ ਆ। ਯਾਰ, ਮੈਨੂੰ ਨਾ 1.5 ਲੱਖ ਰੁਪਈਆ एहसास खत्म होता जा रहा है ਤੇ ਥੱਲੋਂ ਨਾ ਪੁਰਾਣੇ ਬਾਬੇ ਉਤਰਿਆ ਬੱਕਰਿਆਂ ਨਾਲ ਵੜ ਗਿਆ ਤੇ ਦੇਬੂ ਕਹਿੰਦੇ ਕਰਦੇ ਬੜਾ ਬਟਾਈ। ਇੱਥੇ ਕਰਦੇ ਆ। ਯਾਰ ਨਹੀਂ ਯਾਰ ਅੱਛਾ ਗੇਮ ਵਿੱਚ ਲੌਜੀਕ ਤਾਂ ਦੱਸੋ ਨਾ ਯਾਰ ਸਫਾਈ ਉਹ ਨਾ ਵਾਲੀ ਦੀ। ਉਹ ਐਸ ਤੋਂ ਕੀਤੀ ਉਸਤਾਦ ਦੇ ਸਾਹਮਣੇ ਕਰਨ ਡਿਆ ਸੀ। ਮੈਂ ਸਾਰੇ ਦਫ਼ਤਰ ਦੀ ਸਫਾਈ ਕੀਤੀ, ਮੈਨੂੰ ਥੋੜੇ ਜਿਹੇ ਨਾ ਪੈਸੇ ਚਾਹੀਦੇ ਨੇ ਉਸਤਾਦ ਨੂੰ, ਤੇ ਮੇਰਾ ਸਾਥ ਦੇ ਹਾਂਜੀ। गेम ਹਾਂਜੀ, ਕੋਈ ਮਿੱਠਾ ਨਹੀਂ ਜੀ। ਯਾਰ, ਮੇਰੀ ਤਨਖਾਹ ਚੋਂ ਕੱਟ ਮੈਂ ਵੀ ਕਹਾਂ ਯਾਰ ਇਹਨਾਂ ਨੇ ਕਦੀ ਪਾਣੀ ਨਹੀਂ ਪੀਤਾ ਆਪ ਜਾ ਕੇ। ਨਹੀਂ ਯਾਰ, ਮੈਂ ਪੀਤਾ ਹਾਂ ਯਾਰ, ਆ ਜਾ ਯਾਰ। ਇਦਾਂ ਦੇ ਐਂਕਰ ਕੋ ਕਾਮੇਡੀ ਵਾਲੀ ਗੱਲ ਨਾ ਹੋਵੇ ਤਾਂ ਸਾਫਾ ਲੱਕ ਤੇ ਬਣ ਕੇ ਕਰ